ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਦੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਕੌਰ ਸੈਨ ਹੋਸੇ, ਜਿੰਦ ਕੌਰ, ਅਨਾਇਤ ਕੌਰ ਵੇਕਰਸਫੀਲਡ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਚੋਣਾਂ ਤੋਂ। ਚੋਣਾਂ ਦੇ ਬਾਬਤ ਕਾਫੀ ਖਬਰਾਂ ਆ ਰਹੀਆਂ ਨੇ। ਅੱਜ ਇੱਕ ਦਰ ਇੱਕ ਕਰਕੇ ਆਪਾਂ ਇਹਨਾਂ ਸਾਰੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸ਼ਰਮਾ ਜੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨਾਂ ਦੇ ਵਿੱਚ ਜਦੋਂ ਧਾਰਮਿਕ ਸਮਾਗਮ ਹੁੰਦੇ ਨੇ, ਜਦੋਂ ਸਿੱਖ ਕੌਮ ਇੱਕ ਵੱਖਰੇ ਮਾਹੌਲ ਦੇ ਵਿੱਚੋਂ ਲੰਘ ਰਹੀ ਹੁੰਦੀ ਹੈ, ਉਹਨਾਂ ਦੇ ਵਿੱਚ ਨਿਗਮ ਚੋਣਾਂ ਹੋਣ ਜਾ ਰਹੀਆਂ ਨੇ। ਇਹ ਕਿਉਂ ਹੋਣ ਜਾ ਰਹੀਆਂ? ਬਿਲਕੁਲ ਪ੍ਰਵੀਨ ਜੀ, ਇਹ ਵੱਡਾ ਸਵਾਲ ਹੈ ਕਿ ਚੋਣ ਕਮਿਸ਼ਨ ਵੱਲੋਂ, ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਲੰਘੇ ਐਤਵਾਰ ਨੂੰ ਅਚੇਚੇ ਤੌਰ ਤੇ ਪੰਜਾਬ ਭਵਨ ਦੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਤਰੀਕਾਂ ਦਾ ਐਲਾਨ ਕੀਤਾ ਗਿਆ ਕਿ 21 ਦਸੰਬਰ ਨੂੰ ਪੰਜਾਬ ਦੇ ਵਿੱਚ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਲਈ ਵੋਟਾਂ ਪੈਣਗੀਆਂ ਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ। ਸੋ ਇਹ ਤਰੀਕ ਨੂੰ ਲੈ ਕੇ ਸਵਾਲ ਉੱਠ ਖੜਾ ਹੋਇਆ। ਜੇਕਰ ਮੈਂ ਐਲਾਨੇ ਗਏ ਪ੍ਰੋਗਰਾਮ ਤੇ ਜਾਵਾਂ ਤਾਂ ਉਹਨਾਂ ਨੇ ਕਿਹਾ ਜੀ ਕਿ ਮਤਲਬ ਕਿ ਅੱਜ ਤੋਂ ਹੀ, ਭਾਵ ਜਿਸ ਦਿਨ ਐਤਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਕਿ ਭਲਕੇ ਸੋਮਵਾਰ ਤੋਂ ਨਾਮਜ਼ਦਗੀਆਂ ਸ਼ੁਰੂ। 9 ਦਸੰਬਰ ਤੋਂ ਲੈ ਕੇ 12 ਦਸੰਬਰ ਤੱਕ ਲਈ ਨਾਮਜ਼ਦਗੀਆਂ ਦੀ ਤਰੀਕ ਐਲਾਨਤੀ ਤੇ 3 ਵਜੇ ਤੱਕ, ਮਤਲਬ ਸਵੇਰੇ 11 ਤੋਂ ਲੈ ਕੇ 3 ਵਜੇ ਤੱਕ ਹਰ ਰੋਜ਼ ਤੁਸੀਂ ਆ ਕੇ ਨਾਮਜ਼ਦਗੀਆਂ ਭਰੋ ਜਿਹਨੇ ਭਰਨੀਆਂ। ਮਤਲਬ 12 ਤਰੀਕ ਨੂੰ 3 ਵਜੇ ਤੱਕ ਨਾਮਜ਼ਦਗੀਆਂ ਨੇ। 13 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੈ ਤੇ 14 ਨੂੰ 3 ਵਜੇ ਤੱਕ ਤੁਸੀਂ ਨਾਮ ਵਾਪਸ ਲੈ ਸਕਦੇ ਜੀ। ਸੋ ਹੈ ਨਾ, ਇਸ ਪ੍ਰਕਿਰਿਆ ਤੋਂ ਬਾਅਦ ਫਿਰ 21 ਤਰੀਕ ਨੂੰ ਵੋਟਾਂ ਨੇ ਜੀ। ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਉਸੇ ਦੇ ਨਤੀਜੇ ਆ ਜਾਣਗੇ। ਇਹਦੇ ਲਈ ਬਕਾਇਦਾ ਮਤਲਬ ਕਿ 37,32,636 ਦੇ ਕਰੀਬ ਕੁੱਲ ਵੋਟਰ ਨੇ, ਜਿਨ੍ਹਾਂ ਚੋਂ 19,55,888 ਮਰਦ ਵੋਟਰ ਨੇ, 17,76,544 ਮਹਿਲਾ ਵੋਟਰ ਨੇ ਤੇ ਫਿਰ ਇਹਦੇ ਨਾਲ 204 ਦੇ ਕਰੀਬ ਮਤਲਬ ਕਿ ਥਰਡ ਜੈਂਡਰ ਵੋਟਰ ਨੇ। ਬਕਾਇਦਾ ਬੂਥ ਬਣਾਏ ਗਏ ਨੇ, ਸਾਰਾ ਕੁਛ ਉਹ ਪ੍ਰਕਿਰਿਆ ਕੀਤੀ ਹੈ ਕਿ ਸਾਰੀ ਪ੍ਰਕਿਰਿਆ ਦਾ ਐਲਾਨ ਕੀਤਾ ਉਸ ਦਿਨ ਚੋਣ ਕਮਿਸ਼ਨ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ 1609 ਪੋਲਿੰਗ ਸਟੇਸ਼ਨ ਹੋਣਗੇ, ਜਿੱਥੇ ਮਤਲਬ ਕਿ 3800 ਦੇ ਕਰੀਬ ਪੋਲਿੰਗ ਬੂਥ ਬਣਨਗੇ। ਸੋ ਇਹ ਸਾਰੀ ਪ੍ਰਕਿਰਿਆ ਪੂਰੀ ਕੀਤੀ ਤੇ ਇਹਨਾਂ ਚੋਂ 334 ਪੋਲਿੰਗ ਬੂਥ ਅਤੀ ਸੰਵੇਦਨਸ਼ੀਲ, ਫਿਰ 600 ਦੇ ਕਰੀਬ ਸੰਵੇਦਨਸ਼ੀਲ ਐਲਾਨ। ਸੋ ਉਹਨਾਂ ਨੇ ਆਪਣਾ ਪ੍ਰੋਗਰਾਮ ਵੀ ਐਲਾਨਤਾ। ਫਿਰ ਨਗਰ ਨਿਗਮ ਲਈ 4 ਲੱਖ ਹੈ ਜੀ, ਨਗਰ ਕੌਂਸਲ 1 ਲਈ 3,60,000 ਪ੍ਰਤੀ ਉਮੀਦਵਾਰ ਖਰਚੇ ਦੀ ਹੱਦ ਹੈ ਜੀ, ਨਗਰ ਨਿਗਮ ਕੌਂਸਲ 2 ਲਈ 2,30,000 ਹੈ ਜੀ, ਨਗਰ ਨਿਗਮ 3 ਲਈ 2 ਲੱਖ ਹੈ ਜੀ, ਨਗਰ ਪੰਚਾਇਤ ਲਈ 1,40,000 ਹੈ ਜੀ। ਸੋ ਖਰਚਿਆਂ ਦਾ ਵੇਰਵਾ ਵੀ ਐਲਾਨ ਜੀ। ਪਰ ਜਿਹੜਾ ਸਵਾਲ ਇਹ ਪ੍ਰੋਗਰਾਮ ਐਲਾਨਣ ਤੋਂ ਪਹਿਲਾਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਜਾਂ ਸਮਾਜਿਕ ਧਿਰਾਂ ਖੜਾ ਕਰਦੀਆਂ ਸੀ, ਉਸ ਦਾ ਇੱਕ ਜਵਾਬ ਵੀ ਨਹੀਂ ਦਿੱਤਾ ਜਾਂਦਾ। ਉਹ ਸਵਾਲ ਸੀ ਕਿ ਬਈ ਇਹ ਮਹੀਨਾ ਔਰ ਇਸ ਮਹੀਨੇ ਦੇ ਆਖਰੀ ਹਫ਼ਤੇ ਜਾਂ ਆਪਾਂ ਕਹੀਏ ਜਦ ਤੋਂ ਪੋਹ ਮਹੀਨਾ ਚੜ੍ਹਦਾ ਹੈ ਨਾ, ਤੇ ਉਸ ਹਵਾਲੇ ਨਾਲ ਮਤਲਬ ਕਿ ਪੰਜਾਬ ਦੇ ਵਿੱਚ ਜਾਂ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਨੂੰ, ਦਸਮ ਪਾਤਸ਼ਾਹੀ ਨੂੰ, ਨਾਨਕ ਨਾਮ ਲੈਵਾ ਸੰਗਤ ਨੂੰ ਜਿਸ ਭਾਵ ਚੋਂ ਗੁਜ਼ਰਨਾ ਪੈਂਦਾ ਇਹਨਾਂ ਦਿਨਾਂ 'ਚ ਹੈ ਨਾ, ਉਹਨਾਂ ਦਿਨਾਂ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ? ਇਹ ਵੱਡਾ ਸਵਾਲ ਹੈ। 21 ਤਰੀਕ ਨੂੰ ਵੋਟਾਂ ਨੇ, 21 ਦਸੰਬਰ ਨੂੰ। 22 ਦਸੰਬਰ ਤੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤੀ ਸਭਾ, ਮਤਲਬ ਕਿ ਜਿਹਨੂੰ ਹੁਣ ਸ਼ਹੀਦੀ ਜੋੜ ਮੇਲ ਦਾ ਨਾਂ ਦਿੱਤਾ ਗਿਆ ਪਹਿਲਾਂ, ਮਤਲਬ ਜਾਂ ਹੁਣ ਵੀ ਇਸ ਇਲਾਕੇ 'ਚ ਤਾਂ ਫਤਿਹਗੜ੍ਹ ਸਾਹਿਬ ਮਤਲਬ ਜਾਂ
ਚਮਕੌਰ ਸਾਹਿਬ, ਇਸ ਰੋਪੜ, ਫਤਿਹਗੜ੍ਹ ਤੇ ਪਟਿਆਲਾ, ਇਹ ਸਾਰੇ ਖੇਤਰ 'ਚ ਤਾਂ ਸਭਾ ਦੇ ਨਾਮ ਨਾਲ ਹੀ ਜਾਣਿਆ ਜਾਂਦਾ। ਸੋ ਉਹ ਜਿਹੜੀ ਸ਼ਹੀਦੀ ਸਭਾ ਹੈ ਉਹ 22 ਤਰੀਕ ਤੋਂ ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਗੜੀ ਦੇ ਵਿੱਚ ਸ਼ੁਰੂ ਹੋਣੀ ਹੈ। ਉਸ ਤੋਂ ਬਾਅਦ 3 ਰੋਜ਼ਾ, ਉਸ ਤੋਂ ਬਾਅਦ ਫਿਰ ਸ੍ਰੀ ਫਤਿਹਗੜ੍ਹ ਸਾਹਿਬ ਲਾਸਾਨੀ ਸ਼ਹਾਦਤ ਦੁਨੀਆ ਭਰ ਦੇ ਵਿੱਚੋਂ ਮਤਲਬ ਕਿ ਉਸ ਪੱਧਰ ਦੀ ਛੋਟੇ ਸਾਹਿਬਜ਼ਾਦਿਆਂ ਦੀ ਉਹ ਸ਼ਹੀਦੀ ਸਭਾ ਸ਼ੁਰੂ ਹੋਣੀ। ਸੋ ਇਹ ਸ਼ਹੀਦੀ ਜੋੜ ਮੇਲ ਜਿਹੜੇ ਚੱਲਣੇ ਨੇ ਉਹ 22 ਤਰੀਕ ਤੋਂ ਸ਼ੁਰੂ ਹੋਣੇ ਤੇ ਤੁਸੀਂ 21 ਨੂੰ ਵੋਟਾਂ ਪਵਾ ਰਹੇ ਹੋ। ਸੋ ਉਸ ਸਮੇਂ ਮਤਲਬ ਕਿ ਨਗਰ ਕੀਰਤਨ ਜਿਵੇਂ ਸਜਦੇ ਨੇ, ਧਾਰਮਿਕ ਦੀਵਾਨ ਸਜਦੇ ਨੇ, ਹੈ ਉਹ ਰਾਗੀ ਢਾਡੀ ਜੱਥੇ ਵੱਖੋ ਗੁਰੂ ਘਰਾਂ ਦੇ ਵਿੱਚ ਉੱਥੋਂ ਸੰਗਤਾਂ ਨੇ ਆਉਣਾ ਹੈ। ਸੋ ਉਹਨਾਂ ਦਿਨਾਂ 'ਚ ਪੰਜਾਬ 'ਚ ਚੋਣ ਮਾਹੌਲ ਬਣਾਉਣਾ ਸ਼ੋਭਾ ਨਹੀਂ ਦਿੰਦਾ। ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਸਰਕਾਰ ਇਸ ਗੱਲ ਤੋਂ ਬਿਲਕੁਲ ਵਾਕਿਫ ਹੈ। ਉਹਦੇ ਵਾਕਿਫ ਹੁੰਦਿਆਂ ਵੀ ਔਰ ਉਹਨਾਂ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਜੇਕਰ ਪੰਜਾਬ ਦਾ ਚੋਣ ਕਮਿਸ਼ਨ ਪਰ ਗੌਰ ਨਹੀਂ ਕਰ ਰਹੇ ਤਾਂ ਇਹ ਬਹੁਤ ਮੰਦਭਾਗਾ ਹੈ। ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਬਕਾਇਦਾ ਤੌਰ ਤੇ ਕਾਂਗਰਸ ਵੱਲੋਂ ਵੀ, ਹੋਰ ਧਾਰਮਿਕ ਸੰਸਥਾ ਵੱਲੋਂ ਵੀ, ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਤਾਂ ਅਚੇਚੇ ਤੌਰ ਤੇ ਪਹੁੰਚ ਅਪਰੋਚ ਕਰਕੇ ਵੀ ਜਾਣਕਾਰੀ ਦਿੱਤੀ ਗਈ ਤੇ ਹੁਣ ਤਰੀਕਾਂ ਲਾਉਣ ਤੋਂ ਬਾਅਦ ਵੀ ਉਹਨਾਂ ਨੇ ਇਤਰਾਜ਼ ਪ੍ਰਗਟਾਇਆ। ਸੋ ਤੁਸੀਂ ਜੇ ਪੰਜਾਬ ਦੇ ਸੱਭਿਆਚਾਰ ਨੂੰ, ਜੇ ਪੰਜਾਬ ਦੇ ਧਾਰਮਿਕ ਰੋਹ ਰੀਤਾਂ ਨੂੰ, ਸਾਡੀ ਇਤਿਹਾਸਕ ਮਹੱਤਤਾ ਨੂੰ, ਦੇਸ਼ ਭਰ ਦੇ ਵਿੱਚ ਇਹਨਾਂ ਕੁਰਬਾਨੀਆਂ ਦੇ ਹਵਾਲੇ ਨਾਲ ਇਹ ਦਿਨਾਂ ਨੂੰ ਜਾਣਿਆ ਜਾਂਦੇ ਨੂੰ ਤੁਸੀਂ ਨਹੀਂ ਜਾਣਦੇ, ਫਿਰ ਤੁਸੀਂ ਸਿਸਟਮ ਚਲਾਉਣ ਦੇ ਕਾਹਦੇ ਹੱਕਦਾਰ? ਸਹੀ ਬਿਲਕੁਲ। ਤੁਸੀਂ ਫਿਰ ਨਵੰਬਰ 'ਚ ਕਰਾ ਲੈਂਦੇ ਚੋਣਾਂ, ਕਿਹਨੇ ਰੋਕਿਆ ਸੀ? ਸਰਕਾਰ ਦਸੰਬਰ ਦੇ ਪਹਿਲੇ 10 ਦਿਨਾਂ ਤੱਕ ਕਰਾ ਲੈਂਦੇ, ਫਿਰ ਜਾਂ ਦਸੰਬਰ ਮਹੀਨਾ ਲੰਘਣ ਤੋਂ ਜਨਵਰੀ 'ਚ ਕਰਾ ਲੈਂਦੇ। ਹੁਣ ਤੱਕ ਤਾਂ ਉਹਦਾ ਡੰਗ ਟਪਾਇਆ ਤੁਸੀਂ, ਸਾਲ ਡੇਢ ਸਾਲ ਟਪਾਇਆ, ਰੋਜ਼ ਅਦਾਲਤਾਂ ਝੂਠ ਬੋਲਦੇ ਹੋ। ਹੁਣ 4 ਦਿਨ ਹੋਰ ਅੱਗੇ ਪਿੱਛੇ ਹੋ ਜਾਂਦੇ, ਕੀ ਫਰਕ ਪੈਂਦਾ ਸੀ ਦੱਸੋ ਮੈਨੂੰ? ਸੋ ਬਿਲਕੁਲ ਬੇਸ਼ਰਮੀ ਭਰਿਆ ਫੈਸਲਾ। ਸੋ ਇਸ ਦੇ ਉੱਤੇ ਇਹਨਾਂ ਨੂੰ ਮੁੜ ਕੇ ਗੌਰ ਕਰਨੀ ਚਾਹੀਦੀ ਹੈ। ਸਰਕਾਰਾਂ ਨਾ ਸਿਰਫ ਸਾਡੀ ਸੰਵਿਧਾਨਕ ਤੌਰ ਤੇ ਤਰਜਮਾਨੀ ਕਰਦੀਆਂ ਨੇ ਕਿਸੇ ਖਾਸ ਖਿੱਤੇ ਦੀ, ਕਿਸੇ ਖਾਸ ਵਰਗ ਦੀ, ਕਿਸੇ ਖਾਸ ਬੋਲੀ ਦੀ, ਕਿਸੇ ਖਾਸ ਸੂਬੇ ਦੀ, ਬਲਕਿ ਉਹ ਜਿਹੜੀ ਧਾਰਮਿਕ ਰਹੁ ਰੀਤ ਆ ਤੇ ਉਹਦਾ ਜਿਹੜਾ ਇਤਿਹਾਸ ਹੁੰਦਾ ਕਿਸੇ ਵੀ ਕੌਮ ਦਾ, ਖਿੱਤੇ ਦਾ, ਉਹਨੂੰ ਨਾਲ ਲੈ ਕੇ ਚੱਲਣ ਦੇ ਲਈ ਪਾਬੰਦ ਵੀ ਹੁੰਦੀਆਂ ਨੇ। ਸੰਵਿਧਾਨਕ ਤੌਰ ਤੇ ਉਹ ਲੀਡ ਕਰਦੀਆਂ ਨੇ, ਪਰ ਕਿਉਂਕਿ ਸਰਕਾਰਾਂ ਲੋਕਾਂ ਦੀਆਂ ਹੁੰਦੀਆਂ ਨੇ, ਇਸ ਕਰਕੇ ਉਹਨਾਂ ਦੇ ਕੰਮਾਂ ਦੇ ਵਿੱਚੋਂ ਲੋਕਾਂ ਦੇ ਭਾਵ, ਲੋਕਾਂ ਦੀ ਭਾਵਨਾ, ਲੋਕਾਂ ਦੀ ਸਮਾਜਿਕ ਜਿਹੜੇ ਰਹੁ ਰੀਤ ਆ ਉਹ ਝਲਕਣੇ ਚਾਹੀਦੇ ਆ। ਇਸੇ ਕਰਕੇ ਬੇਸ਼ੱਕ ਕੋਈ ਆਮ ਜਥੇਬੰਦੀ ਕਿਸੇ ਦਿਨ ਤਿਉਹਾਰ ਦੇ ਉੱਤੇ ਕੋਈ ਵਧਾਈ ਸੰਦੇਸ਼ ਜਾਂ ਸ਼ੋਕ ਸੰਦੇਸ਼ ਦੇਵੇ ਨਾ ਦੇਵੇ, ਪਰ ਸਰਕਾਰ ਵੱਲੋਂ ਉਚੇਚਾ ਹੁੰਦਾ। ਪ੍ਰਵੀਨ ਜੀ, ਇਸ ਦਿਨਾਂ ਦੇ ਵਿੱਚ ਨਾ, ਹਾਂਜੀ, ਮਤਲਬ ਆ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਇਸ ਖੇਤਰ ਦੇ ਵਿੱਚ ਸਾਡੇ ਘਰਾਂ 'ਚ ਵੱਡੇ ਬਜ਼ੁਰਗ ਅਜੇ ਵੀ ਪੁੰਜੇ ਸੌਂਦੇ। ਬਿਲਕੁਲ ਸਹੀ ਹੈ ਜੀ, ਬਿਲਕੁਲ। ਇਹਨਾਂ ਦਿਨਾਂ 'ਚ ਸਾਡੇ ਘਰ ਮਤਲਬ ਮੰਜੇ ਤੇ ਨਹੀਂ ਸੌਣਾ, ਥੱਲੇ ਬਿਸਤਰਾ ਲਾਉਂਦੇ ਆ, ਹੈਨਾ। ਇਹਨਾਂ ਦਿਨਾਂ 'ਚ ਸਾਡੇ ਘਰਾਂ 'ਚ ਮਿੱਠਾ ਬਣਦਾ ਵੀ ਨਹੀਂ ਤੇ ਮਿੱਠਾ ਆਉਂਦਾ ਵੀ ਨਹੀਂ। ਬਿਲਕੁਲ, ਵਿਆਹ ਸਾਹਿਬ ਵੀ ਲੋਕ ਇਹਨਾਂ ਦਿਨਾਂ ਦੇ ਵਿੱਚ ਸਾਡੇ ਘਰਾਂ 'ਚ ਵਿਆਹ, ਕੋਈ ਮੰਗਣੀ ਸ਼ੰਗਣੀ ਇਹੋ ਜਿਹਾ ਕੁਝ ਰੱਖਿਆ ਨਹੀਂ ਜਾਂਦਾ। ਬਿਲਕੁਲ ਸਹੀ, ਬਿਲਕੁਲ। ਸੋ ਇਸ ਲਈ ਤੁਸੀਂ ਉਸ ਦੇ ਵਿੱਚ ਝੂਠ ਤਪਾਨ ਤੇ ਸਵਾਹ ਕੇ ਦਾਰੂ ਸਿੱਕਾ ਵੰਡਣ, ਤੁਸੀਂ ਸਾਰੇ ਉਹ ਕੰਮ ਕਰ ਰਹੇ। ਚੋਣ 'ਚ ਕੀ ਨਹੀਂ ਹੁੰਦਾ ਜੀ, ਚੋਣ 'ਚ ਕੀ ਨਹੀਂ। ਹਾਂ ਜੀ, ਬਿਲਕੁਲ ਸਹੀ ਹੈ। ਪੰਜਾਬ ਦੇ ਵਿੱਚ ਕਹਿੰਦੇ 6 ਮਹੀਨਿਆਂ ਦੇ ਵਿੱਚ ਇਹ 5ਵੀਂ ਚੋਣ ਹੈ ਜੀ। ਹਾਂ, ਵੈਸੇ ਤਾਂ ਪ੍ਰਵੀਨ ਜੀ ਇਹ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀ ਆ, ਉਹਨਾਂ ਦੇ ਭਾਗਾਂ ਨੂੰ ਚੋਣਾਂ ਹੀ ਚੱਲੀ ਜਾਂਦੀ ਹੈ ਨਾ। ਸਰਕਾਰ ਬਣਦਿਆਂ ਪਹਿਲਾਂ ਉਹ ਚੋਣਾਂ ਹੋ ਗਈਆਂ, ਫਿਰ ਮਤਲਬ ਕਿ ਉੱਥੇ ਵਾਲੀ ਜਿਮਨੀ ਚੋਣ ਆ ਗਈ, ਫਿਰ ਮਾਨ ਜਦੋਂ ਬਣ ਗਏ ਸੀਗੇ MP, ਉਹ ਪ੍ਰਕਿਰਿਆ ਚੱਲੀ ਜਾਂਦੀ ਹੈ। ਪਰ ਜੇ ਆਪਾਂ ਹੁਣ ਤਾਜ਼ੀ ਸਥਿਤੀ ਨੂੰ ਵੀ ਧਿਆਨ 'ਚ ਰੱਖ ਲਈਏ, ਚਲੋ ਆਪਾਂ 2.5 ਸਾਲ ਪੌਣੇ 3 ਸਾਲਾਂ 'ਚ ਨਾ ਜਾਈਏ, ਆਪਾਂ ਤਾਜ਼ੀ ਸਥਿਤੀ ਵੀ ਰੱਖ ਲਈਏ ਤਾਂ ਪਿਛਲੇ 6 ਮਹੀਨਿਆਂ 'ਚ ਇਹ ਨਗਰ ਨਿਗਮ ਚੋਣ ਹੁਣ 5ਵੀਂ ਚੋਣ ਹੈ। ਮਤਲਬ ਪੰਜਾਬ ਤਾਂ ਚੋਣ ਦੇ ਘੋੜੇ ਤੇ ਹੀ ਸਵਾਰ ਹੈ। ਬਿਲਕੁਲ ਜੀ। ਹਾਂ, ਇਸ ਹਵਾਲੇ ਨਾਲ ਵੀ ਜੇਕਰ ਦੇਖਣਾ ਹੋਵੇ ਤਾਂ ਇਹਦੇ ਹਰ ਸਿੱਕੇ ਦੇ 2 ਪਹਿਲੂ ਨੇ। ਇੱਕ ਪਾਸੇ ਤਾਂ ਇਹ ਹੈ ਕਿ ਜਿੱਦਾਂ ਹੀ ਚੋਣ ਆਉਂਦੀ ਹੈ, ਚੋਣ ਜ਼ਾਬਤੇ ਦਾ ਮਸਲਾ ਆ ਜਾਂਦਾ, ਤੇ ਚੋਣ ਜ਼ਾਬਤੇ ਦਾ ਮਸਲੇ ਦਾ ਮਤਲਬ ਜਿਹੜੇ ਕੰਮ ਚੱਲ ਰਹੇ ਨੇ ਉਹ ਪ੍ਰਭਾਵਿਤ ਹੋਣ ਲੱਗ ਜਾਂਦੇ ਨੇ, ਹੈ ਨਾ। ਉਹਨਾਂ ਕੰਮਾਂ ਤੇ ਖੜੋਤਾ ਜਾਂਦੀ ਹੈ ਜਾਂ ਲੈਣ ਦੇਣ ਰੁਕ ਜਾਂਦਾ, ਸਾਰਾ ਕੁਝ ਪ੍ਰਕਿਰਿਆ ਤੇ ਅਸਰ ਪੈਂਦਾ, ਲੋਕਾਂ ਦੇ ਆਉਣ ਜਾਣ ਸਾਰੀ ਪ੍ਰਕਿਰਿਆ ਤੇ ਅਸਰ ਪੈਂਦਾ। ਦੂਸਰੇ ਪਾਸੇ ਕਈ ਵਾਰ ਫਾਇਦਾ ਵੀ ਹੁੰਦਾ, ਜਿਵੇਂ ਮੰਨ ਲਓ ਕਿਸੇ ਪਿੰਡ, ਸ਼ਹਿਰ, ਕਸਬੇ 'ਚੋਂ ਪ੍ਰਧਾਨ ਮੰਤਰੀ ਲੰਘਣਾ ਹੋਵੇ ਤਾਂ ਸੜਕ ਵਧੀਆ ਬਣ ਜਾਂਦੀ ਹੈ ਨਾ। ਮੰਤਰੀ ਸੰਤਰੀ ਨੇ ਆਉਣਾ ਹੋਵੇ, ਸਫਾਈ ਸਫੂਈ ਚੰਗੀ ਹੋ ਜਾਂਦੀ ਹੈ। ਸੋ ਜਦੋਂ ਜਲੰਧਰ ਦੀ ਪੱਛਮੀ ਚੋਣ ਸੀ ਤਾਂ ਜਲੰਧਰ ਵਾਲੇ ਬਾਗੋ ਬਾਗ ਹੋਏ ਕਿ ਲੈ ਵੀ ਜਿਹੜੇ ਕੰਮ ਸਾਲਾਂ ਬੱਧੀ ਨਹੀਂ ਹੋ ਰਹੇ ਸੀ ਉਹ ਕੰਮ ਉੱਥੇ ਬੈਠ ਕੇ ਮੁੱਖ ਮੰਤਰੀ ਸਾਹਿਬ ਨੇ ਕੀਤੇ। ਆ 4 ਜਿਮਨੀ ਚੋਣਾਂ ਦੇ ਹਵਾਲੇ ਨਾਲ ਲੋਕਾਂ ਦੇ ਰੁਕੇ ਕੰਮ ਹੋਏ। ਸੋ ਇਹਦਾ ਇਹ ਪੱਖ ਵੀ ਹੈਗਾ। ਪਰ ਜਦੋਂ ਲਗਾਤਾਰ ਚੋਣ ਪ੍ਰਕਿਰਿਆ ਚੱਲਦੀ ਹੈ ਤਾਂ ਸਰਕਾਰ ਵੀ ਸਰਕਾਰ ਬਣ ਕੇ ਕੰਮ ਨਹੀਂ ਕਰਦੀ। ਵੈਸੇ ਹੀ ਹੁਣ ਤਾਂ ਸਰਕਾਰਾਂ ਨੇ ਸਰਕਾਰ ਬਣ ਕੇ ਕੰਮ ਕਰਨਾ ਛੱਡ ਦੋ, ਪਾਰਟੀਆਂ ਬਣ ਕੇ ਕੰਮ ਕਰਦੀਆਂ, ਪਰ ਚੋਣਾਂ 'ਚ ਸਮੇਂ ਤੋਂ ਬਿਲਕੁਲ ਪਾਰਟੀਆਂ ਹੀ ਰਹਿੰਦੀਆਂ। ਸੋ ਇਸ ਲਈ ਫਿਰ ਉਹ ਪੂਰੀ ਤਰ੍ਹਾਂ ਨਾਲ ਸਿਸਟਮ ਗੜਬੜਾਉਂਦਾ। ਔਰ ਪੰਜਾਬ ਦੇ ਵਿੱਚ ਲੰਘੇ 6 ਮਹੀਨਿਆਂ 'ਚ ਇਹ 5ਵੀਂ ਚੋਣ ਹੈ। ਤੁਸੀਂ ਮਤਲਬ ਆਮ ਚੋਣਾਂ ਤੋਂ ਜੇਕਰ ਆਪਾਂ ਦੇਖੀਏ, ਜਦੋਂ
ਦੇਸ਼ ਦੇ ਵਿੱਚ ਸੰਸਦੀ ਚੋਣਾਂ ਲਈ ਵੋਟਾਂ ਪਈਆਂ ਨੇ, ਤਾਂ 1 ਜੂਨ ਦੀ ਤਰੀਕ ਸੀ ਜਦੋਂ ਪੰਜਾਬ 'ਚ ਵੋਟਾਂ ਪਈਆਂ 13 ਸੀਟਾਂ ਤੇ। ਹਾਂਜੀ ਹਾਂਜੀ 1 ਜੂਨ ਨੂੰ ਪੰਜਾਬ ਦੇ ਵਿੱਚ ਆਮ ਚੋਣਾਂ ਲਈ ਵੋਟਾਂ ਪਈਆਂ। ਉਹ ਤੋਂ ਬਾਅਦ ਫਿਰ 10 ਜੁਲਾਈ ਨੂੰ ਮਤਲਬ ਕਿ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਆ ਗਈ, ਹੈ ਨਾ। ਉਹ ਤੋਂ ਬਾਅਦ ਫਿਰ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਆ ਗਈਆਂ, ਤੇ ਉਹ ਤੋਂ ਬਾਅਦ ਫਿਰ 20 ਨਵੰਬਰ ਨੂੰ ਆਪਣੀਆਂ 4 ਜਿਹੜੀਆਂ ਜ਼ਿਮਨੀ ਚੋਣਾਂ ਸੀਗੀਆਂ, ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਤੇ ਚੱਬੇਵਾਲ, ਉਹ ਆ ਗਈਆਂ। ਉਹ ਤੋਂ ਬਾਅਦ ਹੁਣ 21 ਦਸੰਬਰ ਨੂੰ ਅਸੀਂ ਕਹਿੰਦੇ ਜੀ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਦੀਆਂ ਚੋਣਾਂ। ਸੋ ਜੂਨ ਦੇ ਵਿੱਚ ਚੋਣਾਂ, ਫਿਰ ਜੁਲਾਈ 'ਚ ਚੋਣਾਂ, ਅਗਸਤ ਸਤੰਬਰ ਲੰਘਿਆ ਸੀ, ਅਕਤੂਬਰ 'ਚ ਚੋਣਾਂ, ਫਿਰ ਨਵੰਬਰ ਦੇ ਵਿੱਚ ਚੋਣਾਂ, ਫਿਰ ਹੁਣ ਦਸੰਬਰ ਦੇ ਵਿੱਚ ਚੋਣਾਂ। ਸੋ 6 ਮਹੀਨਿਆਂ 'ਚ 5ਵੀਂ ਚੋਣ ਹੈ ਤੇ ਪੰਜਾਬ ਦੇ ਵਿੱਚ ਤਾਂ ਚੋਣ ਦੰਗਲੇ ਚੱਲ ਰਿਹਾ ਜੀ। ਸੋ ਸਰਕਾਰ ਨਹੀਂ ਚੱਲ ਰਹੀ ਹਲੇ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਆਪਾਂ ਗੱਲ ਕਰੀਏ ਚੋਣ ਦੀ। ਕੋਈ ਚੋਣਾਂ ਹੋ ਰਹੀਆਂ ਨੇ, ਪਰ ਆਪਾਂ ਇਸ ਗੱਲ ਉੱਤੇ ਚਰਚਾ ਕਰ ਰਹੇ ਹਾਂ ਕਿ ਚੋਣਾਂ ਦੇ ਦੌਰਾਨ ਪ੍ਰਸ਼ਾਸਨਿਕ ਅਮਲੇ ਦੇ ਉੱਧਰ ਰੁਝੇਵੇਂ ਹੋਣ ਕਰਕੇ ਕਿਵੇਂ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੁੰਦੇ ਨੇ, ਕਿਵੇਂ ਸਿਆਸੀ ਸਰਗਰਮੀਆਂ ਦੇ ਨਾਲ ਜਿਹੜੇ ਆਮ ਲੋਕਾਂ ਦੇ ਸਰਕਾਰਾਂ ਨਾਲ ਜੁੜੇ ਸਰੋਕਾਰ ਨੇ ਉਹ ਕਿਵੇਂ ਪਿੱਛੇ ਰਹਿ ਜਾਂਦੇ ਨੇ। ਪਰ ਅਗਲੀ ਗੱਲ ਕਰੀਏ ਇੱਕ ਦੇਸ਼ ਇੱਕ ਚੋਣ ਦੇ ਬਾਰੇ। ਕਹਿੰਦੇ ਜਿਹੜੇ ਇਸ ਸੰਬੰਧੀ ਜਿਹੜਾ ਬਿੱਲ ਆ ਉਹ ਇਸੇ ਇਜਲਾਸ ਦੇ ਵਿੱਚ ਲਿਆਉਣ ਦੀ ਤਿਆਰੀ ਦੇ ਵਿੱਚ ਹੈ ਭਾਜਪਾ। ਪ੍ਰਵੀਨ ਜੀ, ਇੱਕ ਦੇਸ਼ ਇੱਕ ਚੋਣ ਭਾਜਪਾ ਦਾ ਚੋਣ ਏਜੰਡਾ, ਭਾਜਪਾ ਦੇ ਚੋਣ ਮੈਨੀਫੈਸਟੋ 'ਚ ਸ਼ਾਮਲ ਹੈ ਇਹ ਮੱਦ ਕਿ ਅਸੀਂ ਇਹ ਕਰਾਂਗੇ। ਇਹ ਇਹਨਾਂ ਦੀ ਇਕੱਲੀ ਪਾਰਟੀ ਦੀ ਚੋਣ ਮੈਨੀਫੈਸਟੋ ਦਾ ਹਿੱਸਾ ਹੀ ਨਹੀਂਗਾ, ਇਹਨਾਂ ਦੀ ਮਾਨਸਿਕਤਾ ਦਾ ਵੀ ਹਿੱਸਾ ਹੈ। ਸਹੀ। ਇਹ ਇਹਨਾਂ ਦੀ ਪਾਰਟੀ ਦੀ ਇੱਕ ਲੁਕਮੀ ਜਿਹੜੀ ਏਜੰਡਾ ਹੈ, ਜਿਸਨੂੰ ਇਹ ਹੁਣ ਪ੍ਰਫੁੱਲਤ ਕਰ ਰਹੇ ਨੇ, ਉਹਦਾ ਵੀ ਇੱਕ ਹਿੱਸਾ ਹੈ ਕਿ ਕਿਵੇਂ ਹਰ ਚੀਜ਼ ਦਾ ਕੇਂਦਰੀਕਰਨ ਕਰਨਾ ਹੈ, ਕਿਵੇਂ ਸੂਬਿਆਂ ਦੀ ਹੋਂਦ ਖਤਮ ਕਰਨੀ ਹੈ, ਕਿਵੇਂ ਭਾਸ਼ਾਵਾਂ ਨੂੰ ਦਰਕਿਨਾਰ ਕਰਨਾ ਹੈ, ਕਿਵੇਂ ਸੱਭਿਆਚਾਰ ਨੂੰ ਮਸਲਣਾ ਹੈ। ਉਹ ਸਾਰੀਆਂ ਪ੍ਰਕਿਰਿਆਵਾਂ ਚੋਂ ਵੀ ਇਹ ਬਣ ਜਾਂਦਾ ਕਿ ਇੱਕ ਦੇਸ਼ ਇੱਕ ਚੋਣ। ਤੁਸੀਂ ਇਹ ਦੇਖੋ ਕਿ ਪੂਰੇ ਮੁਲਕ ਨੂੰ ਜੇ ਚਲਾਇਆ ਜਾ ਰਿਹਾ ਕੇਂਦਰ ਸਰਕਾਰ ਵੱਲੋਂ, ਤਾਂ ਉਹ ਹਰ ਸੂਬੇ ਤੋਂ ਆਉਂਦੀ ਆਮਦਨ ਨਾਲ ਚਲਾਇਆ ਜਾਂਦਾ। ਨਾ ਤਾਂ ਕੇਂਦਰ ਕੋਲ ਕੋਈ ਆਪਣੀ ਟਕਸਾਲ ਲੱਗੀ ਆ, ਨਾ ਉਹਨਾਂ ਨੇ ਕੋਈ ਮਸ਼ੀਨ ਲਾਈ ਹੈ ਕਿ ਉਹਨਾਂ ਕੋਲ ਇਹੋ ਜਿਹੇ ਨੋਟ। ਇਹ ਸਾਰੀ ਆਮਦਨ ਦੇ ਸਰੋਤ ਸੂਬੇ ਨੇ। ਸਹੀ ਬਿਲਕੁਲ। ਤੇ ਤੁਸੀਂ ਸੂਬਿਆਂ ਦੀ ਹੋਂਦ ਨੂੰ ਹੀ ਦਬਾ ਕੇ ਸਿਰਫ ਕੇਂਦਰ ਦੀ ਹੋਂਦ ਨੂੰ ਪ੍ਰਗਟਾਵੇ ਦੇ ਲਈ ਇਸ ਹੱਦ ਤੱਕ ਆ ਗਏ ਕਿ ਹੁਣ ਅਸੀਂ ਸਾਰਾ ਕੁਝ ਮਲੀਆਮੇਟ ਕਰਕੇ ਇੱਕ ਦੇਸ਼। ਹਾਂ, ਇਸ ਨੂੰ ਭਾਜਪਾ ਦੇ ਪੱਖੀ ਇਸ ਹਵਾਲੇ ਨਾਲ ਬਹੁਤ ਪ੍ਰਚਾਰ ਰਹੇ ਨੇ ਕਿ ਇਹਦੇ ਨਾਲ ਖਰਚਾ ਬਚ ਜੂਗਾ ਜੀ, ਇਕੱਠੀ ਚੋਣ ਹੋ ਜੂਗੀ ਜੀ। ਪਰ ਇਕੱਠੀ ਚੋਣ ਕਿਵੇਂ ਹੋ ਜੂਗੀ? ਤੁਸੀਂ ਇਸ ਨੂੰ ਜੇ 3 ਮਹੀਨੇ 4 ਮਹੀਨੇ ਵੀ ਲਗਾਤਾਰ ਚਲਾਉਨੇ ਹੋ ਤਾਂ ਵੀ ਹਲਾ ਮਚੀ ਰਹੀ ਨਾ। ਹਾਂਜੀ ਬਿਲਕੁਲ। ਇੱਕ ਪਹਿਲੂ ਇਹ ਵੀ ਆ। ਦੂਸਰੇ ਪਾਸੇ ਇਹ ਆਪਾਂ ਹੁਣੇ ਗੱਲ ਕਰਕੇ ਹਟੇ ਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਹਵਾਲੇ ਨਾਲ। ਹਾਂਜੀ ਬਿਲਕੁਲ। ਹੁਣ ਜਦੋਂ ਇੱਕ ਦੇਸ਼ ਇੱਕ ਚੋਣ ਹੋਏਗੀ ਤਾਂ ਮੈਨੂੰ ਦੱਸੋ ਕਿ ਜਿਹੜੇ ਤਿੱਥ ਤਿਉਹਾਰ ਸਾਡੇ ਪੰਜਾਬ 'ਚ ਨੇ, ਉਸ ਸਮੇਂ ਪੱਛਮੀ ਬੰਗਾਲ 'ਚ ਕੀ ਹੋਏਗਾ, ਗੁਜਰਾਤ 'ਚ ਕੀ ਹੋਏਗਾ? ਜਦੋਂ ਗੁਜਰਾਤ ਦਾ ਕੋਈ ਤਿਉਹਾਰ ਹੋਏਗਾ ਉਸ ਸਮੇਂ ਪੰਜਾਬ ਦੇ ਵਿੱਚ ਕੀ ਹੋਣਗੇ? ਸਾਡੀ ਫਸਲ ਦੀ ਵਾਢੀ ਵਾਲੇ ਦਿਨਾਂ ਦਾ ਮਸਲਾ ਹੈ, ਸਾਡੇ ਮੌਸਮ ਦਾ ਮਸਲਾ ਹੈ। ਪੱਛਮੀ ਬੰਗਾਲ ਦੇ ਵਿੱਚ, ਗੁਜਰਾਤ ਦੇ ਵਿੱਚ ਕਦੋਂ ਹੜ੍ਹ ਆਉਂਦਾ, ਕਦੋਂ ਤੂਫਾਨ ਆਉਂਦਾ, ਕਦੋਂ ਕੀ ਆਉਂਦਾ, ਇਹ ਹਰ ਸੂਬੇ ਦਾ ਆਪਣਾ ਪਹਿਲੂ ਹੈ। ਸੋ ਮੌਸਮ ਦੇ ਹਵਾਲੇ ਨਾਲ, ਕੰਮਕਾਰ ਕਿਰਤ ਦੇ ਹਵਾਲੇ ਨਾਲ, ਸਾਡੇ ਸੱਭਿਆਚਾਰ ਦੇ ਹਵਾਲੇ ਨਾਲ, ਸਾਡੀਆਂ ਧਾਰਮਿਕ ਰੋਹ ਰੀਤਾਂ ਦੇ ਹਵਾਲੇ ਨਾਲ, ਇਹ ਸਾਰਾ ਇੱਕਸਾਰ ਕਿਵੇਂ ਕਰ ਸਕਦੇ ਹੋ ਤੁਸੀਂ? ਸੂਬੇ ਦਾ ਆਪਣਾ ਆਧਾਰ ਹੈ, ਆਪਣਾ ਮਾਹੌਲ ਹੈ, ਤੇ ਉਹ ਪਹਿਲੂ ਬਹੁਤ ਵੱਡੇ ਨੇ। ਚਲੋ, ਤੁਸੀਂ ਇਹ ਸਾਰੇ ਮਲੀਆਮੇਟ ਵੀ ਕਰ ਲਏ, ਇਸ ਨੂੰ ਰਲ ਗੱਡ ਵੀ ਕਰ ਲਿਆ, ਤੁਸੀਂ ਕਹਿਤਾ ਜੀ ਕਿ 1 ਮਹੀਨਾ ਇੱਧਰ ਇੱਥੇ, 1 ਮਹੀਨਾ ਇੱਥੇ ਕਰ ਲਿਆ। ਮੇਰਾ ਸਵਾਲ ਹੈ ਕਿ ਫਿਰ ਸੂਬਾਈ ਮਸਲੇ ਕਿੱਥੇ ਗਏ? ਜਦੋਂ ਕੇਂਦਰੀ ਚੋਣਾਂ ਦੇ ਨਾਲ, ਆਮ ਚੋਣਾਂ ਦੇ ਨਾਲ ਸੂਬੇ ਦੀਆਂ ਚੋਣਾਂ ਇਕੱਠੀਆਂ ਹੋਣਗੀਆਂ, ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣਗੀਆਂ, ਫਿਰ ਮੈਨੂੰ ਦੱਸੋ ਕਿ ਉੱਥੇ ਤਾਂ ਕੇਂਦਰੀ ਮੁੱਦੇ ਤੁਹਾਡੇ ਉੱਭਰ ਜਾਣੇ ਆ, ਕੇਂਦਰੀ ਪਾਰਟੀਆਂ ਹਾਵੀ ਹੋਣਗੀਆਂ ਤੇ ਸਥਾਈ ਮੁੱਦੇ ਕਿਤੇ ਗਾਇਬ ਹੋ ਜਾਣੇ। ਉਹ ਤਾਂ ਪਹਿਲਾਂ ਹੀ ਪਾਰਟੀਆਂ ਉਹਨਾਂ ਨੂੰ ਕਰਕੇ ਰਾਜੀ ਨਹੀਂ, ਉਹਨਾਂ ਤੇ ਪਹਿਰੇਦਾਰੀ ਹੈ ਨਾ, ਤੇ ਤੁਸੀਂ ਜਮਾ ਖਤਮ ਕਰਨਾ ਚਾਹੁੰਦੇ। ਸੋ ਸੂਬਿਆਂ ਦੇ ਹੱਕ ਹਕੂਕ ਵੀ ਮਾਰੇ ਜਾਣਗੇ। ਸੋ ਇਸ ਪਹਿਲੂ ਤੇ ਜੇ ਮੰਥਨ ਦੀ ਲੋੜ ਹੈ। ਪਰ ਭਾਜਪਾ ਕਹਿੰਦੀ ਕਿ ਅਸੀਂ ਤਾਂ ਜਿਹੜਾ ਫਾਰਮੂਲਾ ਤੈਅ ਕੀਤਾ ਹੈ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਮੰਡੀ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਲੀਡਰ, ਤੇ ਹੁਣ ਇੱਕ ਦੇਸ਼ ਇੱਕ ਚੋਣ। ਸੋ ਤਾਂ ਕਹਿੰਦੇ ਅਸੀਂ ਇਸ ਫਾਰਮੂਲੇ ਤੇ ਅੱਗੇ ਵਧਣਾ ਹੀ ਵਧਣਾ। ਸੋ ਬਕਾਇਦਾ ਤੌਰ ਤੇ ਰਾਮਨਾਥ ਕੋਵਿੰਦ ਹੋਰਾਂ ਦੀ, ਸਾਡੇ ਸਾਬਕਾ ਰਾਸ਼ਟਰਪਤੀ ਰਹੇ ਨੇ, ਉਹਨਾਂ ਦੀ ਅਗਵਾਈ 'ਚ ਕਮੇਟੀ ਬਣੀ ਸੀ। ਉਸ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕਰਕੇ ਦੇਤੀ ਤੇ ਹੁਣ ਇਹ ਉਸ ਨੂੰ ਇਸ ਸਰਦਰੁੱਤ ਇਜਲਾਸ ਦੇ ਵਿੱਚ ਬਿੱਲ ਦੇ ਰੂਪ 'ਚ ਪੇਸ਼ ਕਰਨਗੇ। ਠੀਕ ਹੈ। ਤੇ ਬਿੱਲ ਦੇ ਰੂਪ 'ਚ ਪੇਸ਼ ਕਰਕੇ ਉਸ ਦੇ ਉੱਤੇ ਮਤਲਬ ਕਿ ਚਰਚਾ ਕਰਾ ਕੇ ਉਸ ਨੂੰ ਸਾਂਝੀ ਕਮੇਟੀ ਦੇ ਹਵਾਲੇ ਕਰਨਗੇ। ਇਹ ਉਮੀਦ ਹੈ ਅਜੇ ਵੀ ਇਹਨਾਂ ਤੋਂ ਕਿ ਘੱਟੋ ਘੱਟ ਇੰਨੀ ਵੀ ਸ਼ਰਮ ਨਾ ਲਾ ਦੇਣ ਕਿ ਹਾਂ ਐਂ ਧੱਕਾ ਕਰਨ ਜਿਹੋ ਜਿਹਾ ਖੇਤੀ ਕੋਨਾ ਸਮੇਂ ਹੋਇਆ ਸੀ, ਇਹਦੇ ਵਿੱਚ ਹੋਣਾ ਇੰਨਾ ਆਸਾਨ ਨਹੀਂ ਗਾ ਇਹ। ਸੋ ਇਸ ਲਈ ਉਸ ਨੂੰ ਇਹਨਾਂ ਨੂੰ ਸਾਂਝੀ ਕਮੇਟੀ ਨੂੰ ਸੌਂਪਣਾ ਪੈਣਾ, ਕਿਉਂਕਿ ਜਿੰਨੀਆਂ ਪਾਰਟੀਆਂ ਨੇ
ਉਹਨਾਂ ਨੂੰ ਵੀ ਇਹ ਬਿੱਲ ਭੇਜਣੇ ਪੈਣੇ ਨੇ। ਹਾਂਜੀ, ਤੇ ਜਿੰਨੇ ਸੂਬਿਆਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਵਿਧਾਨ ਸਭਾ ਚੋਂ ਵੀ ਇਹਨੂੰ ਮਨਜ਼ੂਰੀ ਮਿਲ ਕੇ ਆਉਣਾ ਜ਼ਰੂਰੀ ਹੈ। ਸੋ ਉਸ ਪ੍ਰਕਿਰਿਆ ਦੇ ਵਿੱਚ ਉਹਨੂੰ ਲੱਗਦਿਆਂ ਹੋਇਆ ਸਮਾਂ ਤਾਂ ਲੱਗੇਗਾ, ਪਰ ਮਨਸ਼ਾ ਸਪਸ਼ਟ ਹੈ ਕਿ ਭਾਜਪਾ ਇਹ ਚਾਹੁੰਦੀ ਹੈ ਕਿ ਅਗਲੀ ਵਾਰ ਜਦੋਂ 2029 ਦੀਆਂ ਆਮ ਚੋਣਾਂ ਹੋਣ, ਉਹਦੇ ਨਾਲ ਹੀ ਦੇਸ਼ ਦੀਆਂ ਬਾਕੀ ਚੋਣਾਂ ਵੀ ਅਸੀਂ ਕਰਾ ਲਈਏ। ਸੋ ਉਸ ਪ੍ਰਕਿਰਿਆ ਵੱਲ ਵਧਿਆ ਜਾ ਰਿਹਾ, ਉਹਦੇ ਲਈ ਇਹਨਾਂ ਦੀ ਕੋਸ਼ਿਸ਼ ਹੈ ਕਿ ਇਸ ਬਿੱਲ ਨੂੰ ਅਗਾਂਹ ਤੋਰੀਏ। ਸੋ ਇਹਦੇ ਪਿੱਛੇ ਸਿੱਧਾ ਮਨਸ਼ਾ ਕੇਂਦਰੀਕਰਨ ਕਰਨ ਦਾ ਪੂਰੇ ਮੁਲਕ ਦਾ, ਕੇਂਦਰ ਦਾ, ਇੱਕ ਧਿਰ ਦਾ, ਇੱਕ ਵਿਅਕਤੀ ਦਾ, ਇੱਕ ਸੰਸਥਾ ਦਾ, ਇੱਕ ਪਾਰਟੀ ਦਾ ਕੰਟਰੋਲ ਕਰਨ ਦੀ ਕਵਾਇਦ ਹੈ। ਸੋ ਸੂਬਿਆਂ ਦੇ ਹੱਕਾਂ ਤੇ ਡਾਕਾ ਮਹਿਸੂਸ ਹੋ ਸਕਦਾ ਕਿਸੇ ਦੀ ਰਾਏ ਨਾਲ ਵੱਖਰੀ ਹੋਵੇ। ਜਿੰਨਾ ਕੁ ਮੈਂ ਬੁੱਧੀਜੀਵੀਆਂ ਨੂੰ ਇਹਦੇ ਮਸਲਿਆਂ ਤੇ ਪੜ੍ਹਿਆ, ਸੁਣਿਆ, ਵਿਚਾਰਿਆ, ਉਹਦੇ ਵਿੱਚੋਂ ਇਹ ਰਾਏ ਮੈਂ ਪਾਠਕਾਂ ਸਾਹਮਣੇ, ਸਰੋਤਿਆਂ ਸਾਹਮਣੇ ਰੱਖ ਰਿਹਾ। ਨਾ ਤਾਂ ਸਾਰੇ ਸੂਬਿਆਂ ਦਾ ਸੱਭਿਆਚਾਰ ਇੱਕੋ ਹੈ ਜੀ, ਨਾ ਸਾਰੇ ਉਹਨਾਂ ਦੇ ਮਸਲੇ ਇੱਕ ਆ, ਨਾ ਸਾਰੇ ਉਹਨਾਂ ਦੀਆਂ ਮੰਗਾਂ ਇੱਕ ਆ। ਜਿਵੇਂ ਤੁਸੀਂ ਆਪਾਂ ਪਹਿਲੀ ਖਬਰ ਦੀਵਾਲੀ ਕਰਕੇ ਹਟਿਆ, ਸਾਡੀ ਜਿਹੜੀ ਗੱਲ ਉੱਤਰ ਪ੍ਰਦੇਸ਼ ਨਾਲ ਕਿਵੇਂ ਮਿਲ ਜੂਗੀ? ਜੰਮੂ ਕਸ਼ਮੀਰ ਦਾ ਰਾਜਸਥਾਨ ਦੇ ਮਸਲਿਆਂ ਨਾਲ ਕੀ ਲੈਣਾ ਦੇਣਾ? ਇਸ ਤਰੀਕੇ ਨਾਲ ਹਿਮਾਚਲ ਪ੍ਰਦੇਸ਼ ਦੇ ਮਸਲੇ ਮੱਧ ਪ੍ਰਦੇਸ਼ ਨਾਲ ਮੇਲ ਨਹੀਂ ਖਾਂਦੇ। ਸੋ ਜਿਵੇਂ ਲੋਕਾਂ ਦੀਆਂ ਬੋਲੀਆਂ ਅੱਡ ਨੇ, ਉਹਨਾਂ ਦੇ ਮਸਲੇ ਅੱਡ ਨੇ, ਉਹਨਾਂ ਦੇ ਖਿੱਤੇ ਅਲੱਗ ਨੇ, ਉਸੇ ਤਰ੍ਹਾਂ ਉਹਨਾਂ ਦੀ ਜਿਹੜੀ ਚੋਣ ਪ੍ਰਕਿਰਿਆ ਉਹ ਵੀ ਅੱਡ ਹੀ ਰਵੇ ਤਾਂ ਚੰਗੀ ਆ। ਕਈ ਚੀਜ਼ਾਂ ਨੂੰ ਨਾ ਅਸੀਂ ਸਾਡੇ, ਕਿਉਂਕਿ ਭਾਜਪਾ ਨਾ ਹਰ ਇੱਕ ਚੀਜ਼ ਨੂੰ ਮੁਲੰਮੇ ਦੇ ਵਿੱਚ ਲਿਆ ਕੇ ਭੇਜਦੀ ਆ ਕਿ ਖਰਚਾ ਘੱਟ ਜੂਗਾ। ਜੇ ਤੁਸੀਂ ਉਦੋਂ ਕਰਾਓਗੇ, ਉਦੋਂ ਉਹ ਅਮਲਾ ਨਾ ਆਊਗਾ, ਉਦੋਂ ਫ੍ਰੀ ਕਰ ਦੂਗਾ ਉਹ ਸਾਰਾ ਕੰਮ, ਉਦੋਂ ਵੀ ਤਾਂ ਪੈਸੇ ਦੇਣੇ ਪੈਣਗੇ ਨਾ ਤੁਹਾਨੂੰ ਉਸ ਅਮਲੇ ਨੂੰ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਦੀ। ਕਹਿੰਦੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਿਹੜਾ ਸਿਆਸੀ ਫੈਸਲਾ ਸੀ ਉਹਦੇ ਤੋਂ ਮੁੱਖ ਹੀ ਮੋੜ ਲਿਆ ਜੀ। ਪ੍ਰਵੀਨ ਜੀ, 2-3 ਪਹਿਲੂ ਲਗਾਤਾਰ ਵਾਪਰ ਰਹੇ ਨੇ ਇਕੱਠੇ। ਇੱਕ ਪਾਸੇ ਜਿਹੜੇ 3 ਦਿਨਾਂ ਚ ਅਸਤੀਫੇ ਪ੍ਰਵਾਨ ਕਰਨੇ ਸੀ, ਉਹ ਗੱਲ ਬਿਲਕੁਲ ਠੰਡੇ ਵਾਸਤੇ ਪਾ ਦਿੱਤੀ ਗਈ ਜੀ। ਉਸ ਤੇ ਕੋਈ ਚਾਰਜੋਈ ਨਹੀਂ ਹੋਈ। ਦੂਸਰੇ ਪਾਸੇ ਪਹੁੰਚ ਅਪਰੋਚ ਕਰਕੇ ਸਿੰਘ ਸਾਹਿਬਾਨ ਤੋਂ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਸਾਨੂੰ 13 ਤਰੀਕ ਤੋਂ ਬਾਅਦ ਤੱਕ ਦਾ ਸਮਾਂ ਦੇ ਦਿਓ ਜੀ, 13 ਤਰੀਕ ਤੱਕ ਸਾਡੀ ਸੇਵਾ ਚੱਲਣੀ ਹੈ ਜੀ, ਅਸੀਂ ਕਿਵੇਂ ਵਰਕਿੰਗ ਕਮੇਟੀ ਦੀ ਮੀਟਿੰਗ ਕਰੀਏ ਜੀ। ਜਦੋਂ ਕਿ ਕੋਰ ਕਮੇਟੀ ਦੀ ਮੀਟਿੰਗ ਉਸ ਦੌਰਾਨ ਕਰ ਲਈ ਤੁਸੀਂ ਜੀ, ਤੇ ਜੇ ਕੋਰ ਕਮੇਟੀ ਦੀ ਹੋ ਸਕਦੀ ਹੈ, ਵਰਕਿੰਗ ਕਮੇਟੀ ਦੀ ਵੀ ਹੋ ਸਕਦੀ ਹੈ ਨਾ। ਫਿਰ ਜੀ ਕਾਨੂੰਨੀ ਦਾ ਪੇਚ ਦਾ ਹਵਾਲਾ ਜੀ, ਉਹ ਚੋਣ ਕਮਿਸ਼ਨ ਕੋਲ ਮਸਲਾ ਫਸ ਚੁੱਕਾ ਜੀ, ਸਾਡਾ ਚੋਣ ਨਿਸ਼ਾਨ ਜਾ ਸਕਦਾ ਜੀ, ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਹੋ ਸਕਦੀ ਹੈ, ਇਸ ਲਈ ਜੀ ਅਸੀਂ ਵਿਚਾਰ ਕਰਨਾ ਜੀ, ਅੱਗੇ ਸਮਾਂ ਦਿੱਤਾ ਇਹ ਪ੍ਰਕਿਰਿਆ ਦਾ ਜੀ। ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਜੱਜਾ ਸਾਹਿਬ ਨੂੰ ਮਿਲ ਕੇ ਆਉਂਦੇ ਨੇ, 1 ਘੰਟਾ ਉਹ ਮੁਲਾਕਾਤ ਕਰਦੇ ਨੇ। ਕੱਲ ਵੈਸੇ ਉਹਨਾਂ ਨੇ ਆਪਣੀ ਅੰਤਰਿੰਗ ਕਮੇਟੀ ਦੀ, ਸ਼੍ਰੋਮਣੀ ਕਮੇਟੀ ਦੀ ਮੀਟਿੰਗ ਕੀਤੀ, ਉਹਦੇ ਵਿੱਚ ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਗੱਲ ਆਈ ਕਿ 15 ਚੋਂ 13 ਮੈਂਬਰ ਇਸ ਗੱਲ ਤੇ ਸਹਿਮਤ ਨੇ ਜੀ, ਜੱਜਾ ਸਾਹਿਬ ਕੋਲ ਪਹੁੰਚ ਕਰਾਂਗੇ, ਨਾਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਿਆ ਜਾਵੇ ਜੀ, ਹੈ ਨਾ। ਇਸ ਮਸਲੇ ਤੇ 2 ਮੈਂਬਰਾਂ ਦੀ ਰਾਏ ਵੱਖਰੀ ਵੀ ਸੀ। ਉਹ ਕਹਿੰਦੇ ਵੀ ਕਿ ਇਹ ਦੱਸੋ ਫਿਰ ਕਿ ਪਹਿਲੀ ਗੱਲ ਤਾਂ ਗੋਲੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਚੱਲੀ, ਬਾਹਰ ਚੱਲੀ ਆ, ਤੇ ਇਹ ਮਤਲਬ ਕਿ ਧਾਰਮਿਕ ਨਾਲੋਂ ਵੱਧ ਕਾਨੂੰਨੀ ਮਸਲਾ ਹੈ। ਤੇ ਦੂਸਰਾ ਉਹ ਕਹਿੰਦੇ ਕਿ ਜੇ ਇਸ ਮਸਲੇ ਤੇ ਇੱਕ ਤਨਖਾਹੀਏ ਬੰਦੇ ਤੇ, ਜਾਂ ਆਪਾਂ ਕਹੀਏ ਚਲੋ ਆਪਾਂ ਸੇਵਾਦਾਰ, ਜਿਹੜਾ ਜੱਦਰ ਸਾਹਿਬ ਨੇ ਕਿਹਾ ਕਿ ਉਸ ਸਮੇਂ ਉਹ ਸੇਵਾਦਾਰ ਸੀ, ਉਹਦੇ ਤੇ ਜੇ ਗੋਲੀ ਚਲਾਉਣ ਦੇ ਨਾਲ ਪੰਥ ਚੋਂ ਛੇਕਣ ਦਾ ਹਵਾਲਾ ਬਣਦਾ ਤਾਂ ਜਿਹਨੇ ਗੁਰੂ ਸਾਹਿਬ ਦੀ ਬੇਅਦਬੀਆਂ ਦੇ ਵਿੱਚ ਭੂਮਿਕਾ ਨਿਭਾਈ ਹੋਵੇ, ਉਸ ਪਰ ਸਵਾਲ ਖੜੇ ਉਹਨਾਂ ਨੇ ਅਕਾਲ ਤਖਤ ਸਾਹਮਣੇ ਖੜ ਕੇ ਮਨਜ਼ੂਰ ਕੀਤੇ ਨੂੰ, ਫਿਰ ਉਹਨੂੰ ਪੰਥ ਚੋਂ ਛੇਕਣ ਦਾ ਗੱਲ ਕਹਿੰਦੇ, ਫਿਰ ਗੱਲ ਉਧਰ ਨੂੰ ਜਾਊਗੀ। ਬਿਲਕੁਲ ਸਹੀ। ਫਿਰ ਇਸ ਮਸਲੇ ਤੇ ਬਹਿਸ ਹੋਈ, ਪਰ ਫਿਰ ਵੀ 13 ਮੈਂਬਰ ਪੰਥ ਚੋਂ ਛੇਕਣ ਵਾਲੇ ਤੇ ਸਹਿਮਤ ਹੋ ਗਏ ਤੇ ਹੁਣ ਜੱਦਰ ਸਾਹਿਬ ਕੋਲ ਪਹੁੰਚ ਕਰਨਗੇ। ਠੀਕ ਹੈ ਜੀ। ਇਹ ਸਭ ਦੇ ਦਰਮਿਆਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸਿੰਘ ਸਾਹਿਬ ਕੋਲੇ ਸੁਨੇਹਾ ਪਹੁੰਚਾਇਆ ਕਿ ਮੈਂ ਧਾਰਮਿਕ ਕਮੇਟੀ ਦਾ ਨੁਮਾਇੰਦਾ ਜੀ, ਧਾਰਮਿਕ ਕਮੇਟੀ ਦੀ ਅਗਵਾਈ ਕਰਦਾ, ਮੈਂ ਐਸਜੀਪੀਸੀ ਦੇ ਪ੍ਰਧਾਨ ਹੈ, ਜੇ ਮੈਂ ਰਾਜਨੀਤਿਕ ਫੈਸਲੇ ਕਰੂੰਗਾ ਜੀ, ਕੱਲ ਨੂੰ ਚੋਣ ਕਮਿਸ਼ਨ ਕਹੋਗੇ ਲੋਕਤੰਤਰਕ ਤੌਰ ਤੇ ਠੀਕ ਨਹੀਂ ਹੈ, ਇਹ ਤਾਂ ਧਾਰਮਿਕ ਪਾਰਟੀ ਹੈ, ਇਹ ਸੈਕੂਲਰ ਪਾਰਟੀ ਨਹੀਂ ਹੈ। ਕਹਿੰਦੇ ਜੀ ਫਿਰ ਸਾਡੇ ਤੇ ਇਹ ਮਸਲਾ ਆ ਜੂਗਾ। ਸੋ ਕੁੱਲ ਮਿਲਾ ਕੇ ਸਾਰੇ ਦ੍ਰਿਸ਼ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਜਿਹੜੇ ਰਾਜਨੀਤਿਕ ਫੈਸਲੇ ਆਏ ਨੇ ਉਹਨਾਂ ਤੋਂ ਮੁਨਕਰ ਹੋ ਰਿਹਾ। ਧਾਰਮਿਕ ਸਜ਼ਾ, ਧਾਰਮਿਕ ਸੇਵਾ, ਉਸ ਨੂੰ ਲਗਾਤਾਰ ਪੜਾ ਦਰ ਪੜਾ 2 ਦਿਨ ਦਰਬਾਰ ਸਾਹਿਬ ਨਿਭਾਈ, 2 ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਿਭਾਤੀ, 2 ਦਿਨ ਸ੍ਰੀ ਫਤਿਹਗੜ੍ਹ ਸਾਹਿਬ ਨਿਭਾਤੀ, 1 ਦਿਨ ਦੀ ਸੇਵਾ ਮਤਲਬ ਤਖਤ ਸ੍ਰੀ ਦਮਦਮਾ ਸਾਹਿਬ ਹੋ ਗਈ, ਅੱਜ ਦੂਸਰਾ ਦਿਨ ਹੈ, ਉਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਜਾਣਗੇ ਤੇ ਇਹਨਾਂ ਦੀ ਇਹ ਧਾਰਮਿਕ ਸੇਵਾ ਵਾਲਾ ਕੰਮ ਮੁਕੰਮਲ। ਉਹ ਤੋਂ ਬਾਅਦ ਫਿਰ ਸੁਖਬੀਰ ਬਾਦਲ ਪ੍ਰਧਾਨ। ਕਿੱਥੇ ਗਈ ਨਵੀਂ ਭਰਤੀ? ਬਿਲਕੁਲ। ਕਿੱਥੇ ਗਏ ਅਸਤੀਫੇ? ਕਿੱਥੇ ਗਿਆ ਸਾਰਾ ਕੁਝ ਖਾਰਜ ਕਰਨਾ? ਸੋ ਉੱਥੋਂ ਤੱਕ ਕਿਹਾ ਗਿਆ ਕਿ ਤੁਸੀਂ ਸਾਰੀ ਲੀਡਰਸ਼ਿਪ ਨਕਾਰਾ ਹੋ, ਤੁਹਾਨੂੰ ਲਾਂਭੇ ਕਰ ਦਿੱਤਾ ਗਿਆ ਨਾ ਜੀ। ਤੁਸੀਂ ਪੰਥ ਨਾਲ ਧੋਖਾ ਕੀਤਾ, ਤੁਸੀਂ ਪੰਥ ਦੇ ਪੈਮਾਨੇ ਤੇ ਖਰੇ ਨਹੀਂ ਉਤਰੇ, ਇਸ ਲਈ ਤੁਸੀਂ ਸਾਰੀ ਹੁਣ ਲੀਡਰਸ਼ਿਪ ਨਕਾਰਾ ਤੇ ਨਵੇਂ ਸਿਰੋਂ ਭਰਤੀ ਕਰੋ, ਨਵੀਂ ਚੋਣ ਕਰੋ। ਸੋ ਤੁਸੀਂ ਉਸ ਗੱਲ ਤੇ ਵੀ ਨਹੀਂ ਆਏ, ਤੁਸੀਂ ਅਸਤੀਫਿਆਂ ਤੇ ਵੀ ਨਹੀਂ ਆਏ, ਤੁਸੀਂ ਜਿਹੜੀ ਕਮੇਟੀ 7 ਮੈਂਬਰੀ ਅਕਾਲ ਤਖਤ ਸਾਹਿਬ ਤੋਂ ਬਣੀ ਤੁਸੀਂ ਉਸ ਨੂੰ ਅਧਿਕਾਰ ਦੇਣ ਤੇ ਵੀ ਨਹੀਂ ਆਏ, ਤੇ ਉਲਟਾ ਹੁਣ ਬਾਹਰ ਨੇ। ਕੱਲ ਐਡਵੋਕੇਟ ਮਨਜੀਤ ਸਿੰਘ ਖਹਿਰਾ ਹੋਰੀ
ਹੈ ਨਾ, ਜਿਹੜੇ ਉਹ ਕਹਿੰਦੇ ਕਿ ਮੈਂ ਅਕਾਲੀ ਦਲ ਦੇ ਨਾਲ ਸਾਰੇ ਸੰਵਿਧਾਨਾਂ ਦੇ ਵਿੱਚ ਮੇਰੇ ਦਸਤਾਂ ਨਾਲ ਚੋਣ ਕਮਿਸ਼ਨ ਸਾਰਾ ਕੁਝ ਜਾਂਦੇ ਰਿਹਾ, ਕਹਿੰਦੇ ਰੱਤਾ ਕੋਈ ਮਸਲਾ ਨਹੀਂ ਗਾ, ਠੀਕ ਹੈ, ਬਿਲਕੁਲ ਹਵਾ 'ਚ ਬਣਾਈ ਜਾ ਰਹੀ ਗੱਲ। ਕਹਿੰਦੇ ਕਿ ਜਿਹੜਾ ਬੰਦਾ ਧਾਰਮਿਕ ਹੈ, ਬੰਦਾ ਵੋਟ ਵੀ ਤਾਂ ਪਾਉਂਦਾ, ਧਰਮ ਨਾਲ ਜੁੜਿਆ, ਉਹ ਕਿਸੇ ਪਾਰਟੀ ਨਾਲ ਵੀ ਤਾਂ ਜੁੜਿਆ। ਐਡਵੋਕੇਟ ਧਾਮੀ ਹੋਰੀ ਹੁਣ ਵੀ ਤਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ 'ਚ ਬੈਠਦੇ ਨੇ, ਕਾਰਜਕਾਰਨੀ 'ਚ ਬੈਠਦੇ ਨੇ, ਕੋਰ ਕਮੇਟੀ 'ਚ ਬੈਠਦੇ ਨੇ, ਕਿ ਜਿਆਦਾ ਉਹਨੂੰ ਮਿਲਦੇ ਨਹੀਂਗੇ। ਕਹਿੰਦੇ ਕਿ ਜਦੋਂ ਅਕਾਲੀ ਦਲ ਨੇ ਤੁਹਾਨੂੰ ਕਹਿ ਦੇਣਾ ਕਿ ਵੀ ਸਾਡੀ ਆ 7 ਮੈਂਬਰੀ ਕਮੇਟੀ ਕੰਮ ਕਰੂਗੀ ਔਰ ਉਹ ਆਪਣੀ ਪਾਰਟੀ ਦੇ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕਾਰਵਾਈ ਕਰੂਗੀ, ਤਾਂ ਫਿਰ ਕਿਉਂ ਚੋਣ ਨਿਸ਼ਾਨ ਜਾਊਗਾ? ਕਹਿੰਦੇ ਕਿਉਂ ਜਾਊਗਾ? ਕਹਿੰਦੇ ਕੋਈ ਖਤਰਾ ਨਹੀਂ, ਇਹ ਬਹਾਨਾ ਹੈ। ਠੀਕ ਹੈ। ਔਰ ਉਹਨਾਂ ਨੇ ਇਹ ਵੀ ਦੱਸਿਆ, ਕਹਿੰਦੇ ਕਿ ਸਿੰਘ ਸਾਹਿਬ ਨੇ ਸਾਰੀ ਰਾਏ ਕਰਕੇ ਕਾਨੂੰਨੀ ਪਹਿਲੂ ਲੈ ਕੇ ਇਹ ਫੈਸਲਾ ਸੁਣਾਇਆ, ਉਹਨਾਂ ਨੂੰ ਵੀ ਪਤਾ ਹੈ, ਤੇ ਇਸ ਲਈ ਉਹਨਾਂ ਨੂੰ ਇਹ ਜਾਣਕਾਰੀ ਹੈਗੀ ਹੈ ਕਿ ਇਹਦੇ ਵਿੱਚੋਂ ਹਰ ਪਹਿਲੂ ਦਾ ਮੋੜ ਚੋਂ ਬਚ ਕੇ ਨਿਕਲਦਾ ਹੈਗਾ, ਇਹ ਜਿਹਾ ਕੋਈ ਮਸਲਾ ਨਹੀਂ। ਸਿਰਫ ਤੇ ਸਿਰਫ ਇੱਥੋਂ ਸਪਸ਼ਟ ਹੁੰਦਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਸੋਸ਼ਲ ਮੀਡੀਆ ਤੋਂ ਲੈ ਕੇ, ਮੀਟਿੰਗਾਂ ਤੋਂ ਲੈ ਕੇ ਸਿੰਘ ਸਾਹਿਬਾਨ ਤੱਕ ਜਿਹੜਾ ਮਾਹੌਲ ਬਣਾ ਰਹੀ ਸੀ, ਜਿਹੜਾ ਦਬਦਬਾ ਬਣਾ ਰਹੀ ਸੀ ਕਿ ਜੀ ਸਿਰਫ ਧਾਰਮਿਕ ਸਜ਼ਾ ਲਾਇਓ, ਰਾਜਨੀਤਿਕ ਨਾ ਲਾਇਓ, ਤੇ ਉਹਦੇ ਵਿੱਚੋਂ ਰਾਜਨੀਤਿਕ ਸਜ਼ਾ ਜਿਹੜੀ ਆਈ ਵੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦੇ ਹਵਾਲੇ ਨਾਲ ਆਈ। ਪਰ ਉਸ ਨੂੰ ਵੀ ਇਹ ਪਰਵਾਹ ਨਹੀਂ। ਇਹਦਾ ਮਤਲਬ ਇਹ ਪਹਿਲਾਂ ਚਾਹੁੰਦੇ ਸੀ ਸਿਰਫ ਧਾਰਮਿਕ ਲੱਗੇ, ਤੇ ਹੁਣ ਜੇ ਲੱਗੀ ਹੈ ਰਾਜਨੀਤਿਕ ਤਾਂ ਕਹਿੰਦੇ ਨਹੀਂ ਅਸੀਂ ਧਾਰਮਿਕ ਨਿਭਾਵਾਂਗੇ, ਅਸੀਂ ਰਾਜਨੀਤਿਕ ਨਹੀਂ ਨਿਭਾਉਣੀ। ਇਹਨਾਂ ਤੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਮੁਨਕਰ ਹੋ ਰਹੇ ਹੋ, ਤੁਸੀਂ ਪਿੱਠ ਦਿਖਾ ਰਹੇ ਹੋ। ਇਹ ਸਵਾਲ ਅਕਾਲੀ ਦਲ ਦੇ ਪਾਲੇ 'ਚ ਵੱਡਾ ਹੁੰਦਾ ਜਾ ਰਿਹਾ, ਔਰ ਉਸ ਸਮੇਂ ਖਾਸ ਕਰਕੇ ਜਦੋਂ ਸੁਧਾਰ ਲਹਿਰ ਵਾਲਿਆਂ ਨੇ ਆਪਣਾ ਚੱਕਮਾ ਚੁੱਲ੍ਹਾ ਸਮੇਟ ਲਿਆ ਹੋਵੇ। ਸੁਧਾਰ ਲਹਿਰ ਵਾਲਿਆਂ ਨੇ ਕੱਲ ਮੀਟਿੰਗ ਕੀਤੀ, ਠੀਕ ਹੈ, ਆਪਣਾ ਸੁਧਾਰ ਲਹਿਰ ਵਿੰਗ ਸੀ, ਜੋ ਵੀ ਉਹਨਾਂ ਦਾ ਗਰੁੱਪ ਸੀ, ਉਹਨੂੰ ਸਾਰੇ ਨੂੰ ਭੰਗ ਕਰਤਾ, ਤੇ ਉਹ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਗਏ ਸੀ, ਸਿੰਘ ਸਾਹਿਬ ਉਸ ਸਮੇਂ ਨਹੀਂ ਸੀ, ਉਹ ਕਹਿੰਦੇ ਇੱਕ ਦਿਨਾਂ 'ਚ ਦੁਬਾਰਾ ਮਿਲਾਂਗੇ। ਅਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਫੁੱਲ ਚੜਾਤੇ ਨੇ, ਆਪਣੀ ਧਾਰਮਿਕ ਸਜ਼ਾ ਅਸੀਂ ਪੂਰੀ ਕਰਨ ਤੋਂ ਬਾਅਦ ਰਾਜਨੀਤਿਕ ਤੌਰ ਤੇ ਇਸ ਨੂੰ ਭੰਗ ਕਰਕੇ ਅਸੀਂ ਸੂਚਿਤ ਕਰਨਾ ਹੈ ਸਕੱਤਰੇਤ ਨੂੰ, ਤੇ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਹੋਊਗੀ ਅਸੀਂ ਦੁਬਾਰਾ ਮੈਂਬਰਸ਼ਿਪ ਲੈ ਕੇ ਇੱਕ ਮੈਂਬਰ ਵਜੋਂ ਭਰਤੀ ਹੋਵਾਂਗੇ। ਉਹਨਾਂ ਨੇ ਚਾਹੇ ਉਹ ਨਲਾਇਕ ਸੀ, ਚਾਹੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਸੀ, ਉਹਨਾਂ ਨੇ ਇਹਨਾਂ ਤੋਂ ਇੱਕ ਕਦਮ ਅੱਗੇ ਵੱਧ ਕੇ ਆਪਣੇ ਆਪ ਨੂੰ ਬਾਹਰ ਕਰ ਲਿਆ। ਪਰ ਇਹ ਅਜੇ ਤੱਕ ਅਸਤੀਫੇ ਦੇਣ ਲਈ ਵੀ ਤਿਆਰ ਨਹੀਂ, ਇਹ ਅਜੇ ਤੱਕ ਨਵੀਂ ਭਰਤੀ ਦੇ ਵੱਲ ਮੀਟਿੰਗ ਕਰਨ ਲਈ ਵੀ ਤਿਆਰ ਨਹੀਂ। ਇਹ ਵੱਡਾ ਸਵਾਲ ਹੈ। ਇਹਦਾ ਮਤਲਬ ਤੁਸੀਂ ਰਾਜਨੀਤਿਕ ਫੈਸਲੇ ਤੋਂ ਭਗੌੜੇ ਹੋ ਰਹੇ ਹੋ। ਇਹਦੇ ਨਾਲ ਇੱਕ ਹੋਰ ਪਹਿਲੂ ਵੱਡਾ ਉੱਭਰ ਰਿਹਾ ਪ੍ਰਵੀਨ ਜੀ, ਉਹ ਇਹ ਕਿ ਮੀਡੀਆ 'ਚ ਖਬਰਾਂ ਨਸਰ ਹੋਈਆਂ ਕਿ ਜੀ ਇਹਨਾਂ ਨੂੰ 20 ਤਰੀਕ ਤੱਕ ਦਾ ਸਮਾਂ ਮਿਲ ਗਿਆ, 20 ਤਰੀਕ ਤੱਕ ਜੀ ਇਹ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਕਾਰਵਾਈ ਕਰ ਲੈਣਗੇ। 13 ਤਰੀਕ ਨੂੰ ਧਾਰਮਿਕ ਸਜ਼ਾ ਪੂਰੀ ਹੁੰਦੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣ ਲੜ ਰਿਹਾ, ਇਹ ਆਪਣੇ ਚੋਣ ਨਿਸ਼ਾਨ ਤੇ ਆਧਾਰ ਤੇ ਲੜਨਾ ਇਹਨਾਂ ਨੇ, ਤੇ ਇਹਦਾ ਮਤਲਬ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਚ ਲੜੋਗੇ ਤੁਸੀਂ ਚੋਣਾਂ। ਸਹੀ ਤੁਸੀਂ ਪ੍ਰਧਾਨ ਉਸੇ ਨੂੰ ਦਿਖਾਉਣਾ ਚਾਹੁੰਦੇ ਹੋ। ਦੂਸਰੇ ਪਾਸੇ ਜੇ ਸਿੰਘ ਸਾਹਿਬ ਨੇ 20 ਤਰੀਕ ਤੱਕ ਦਾ ਸਮਾਂ ਦਿੱਤਾ ਹੈ ਤਾਂ ਉਹਨਾਂ ਨੇ ਕਿਉਂ ਬਿਆਨ ਜਾਰੀ ਨਹੀਂ ਕੀਤਾ, ਕਿਉਂ ਮੀਡੀਆ 'ਚ ਨਹੀਂ ਦਿੱਤੀ ਗੱਲ, ਕਿਉਂ ਇਹ ਹੋਰ ਹਵਾਲਿਆਂ ਨਾਲੇ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਕਿ ਜੀ 20 ਤਰੀਕ ਦਾ ਸਮਾਂ ਮਿਲ ਗਿਆ ਜੀ, 20 ਤੱਕ ਅਸੀਂ ਮੀਟਿੰਗ ਕਰਾਂਗੇ। ਪਰ ਜਿਹੜੇ ਪੰਥਕ ਨੁਮਾਇੰਦੇ ਨੇ, ਪੰਥਕ ਰੋਹ ਰੀਤਾਂ ਨੂੰ ਜਾਣਨ ਵਾਲੇ ਨੇ, ਉਹ ਕਹਿੰਦੇ ਇਹ ਵੀ ਇੱਕ ਆਪਣੇ ਆਪ 'ਚ ਵੱਡਾ ਸਵਾਲ ਖੜਾ ਹੋ ਜਾਣਾ ਕਿ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲਾ 2 ਤਰੀਕ ਨੂੰ ਸੁਣਾਇਆ ਗਿਆ ਸੀ, ਉਹ 5 ਸਿੰਘ ਸਾਹਿਬਾਨਾਂ ਦਾ ਸਾਂਝਾ ਫੈਸਲਾ ਸੀ। ਉਹ ਹੁਕਮਨਾਮੇ ਸਾਂਝੇ ਰੂਪ 'ਚ ਆਏ ਸੀ। ਉਸ ਹੁਕਮਨਾਮੇ ਨੂੰ ਇਕੱਲੇ ਇੱਕ ਤਖਤ ਦੇ ਜਥੇਦਾਰ ਸਾਹਿਬ ਕਿਵੇਂ ਬਦਲ ਸਕਦੇ ਨੇ? ਇਹ ਵੀ ਸਵਾਲ ਖੜਾ ਹੋ ਗਿਆ ਕਿ ਜੇ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਮੋਹਲਤ ਦੇਤੀ 20 ਤਰੀਕ ਤੱਕ ਵਾਲੀ, 20 ਜਾਂ 20 ਦਿਨਾਂ ਵਾਲੀ, ਤਾਂ ਫਿਰ ਕਹਿੰਦੇ ਕਿ ਉਹ 5 ਸਿੰਘ ਸਾਹਿਬਾਨਾਂ ਦੇ ਕੀ ਉਹ ਦੁਬਾਰਾ ਮੀਟਿੰਗ ਬੁਲਾਉਣੀ ਚਾਹੀਦੀ ਸੀ, 5 ਸਿੰਘ ਸਾਹਿਬਾਨ ਹੀ ਮੁੜ ਕੇ ਫੈਸਲਾ ਕਰਨ। ਇਸ ਨੂੰ ਲੈ ਕੇ ਵੀ ਨਵੀਂ ਚਰਚਾ ਸ਼ੁਰੂ ਹੋ ਗਈ। ਸੋ ਕਈ ਪਾਸਿਓਂ ਸਵਾਲ ਲੰਮੇ ਖੜੇ ਹੁੰਦੇ ਜਾ ਰਹੇ ਨੇ। ਜਿਹੜੇ ਫੈਸਲੇ ਨੇ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਇਹ ਪ੍ਰਗਟਾਵਾ ਕੀਤਾ ਸੀ ਕਿ ਅਕਾਲੀ ਦਲ ਦੇ ਕਬਜ਼ੇ ਹੇਠ ਨਹੀਂ ਹੈ, ਇਹ ਬਹਾਲੀ ਵੱਲ ਹੈ, ਉੱਥੇ ਮੁੜ ਕੇ ਨਾਰਾਇਣ ਸਿੰਘ ਚੌੜਾ ਵਾਲਾ ਮਾਮਲਾ ਵੱਡਾ ਕੀਤਾ ਜਾ ਰਿਹਾ, ਤੇ ਉੱਥੇ ਇਸ ਪਹਿਲੂ ਨੂੰ ਕਿ ਜੀ ਕਾਨੂੰਨੀ ਤੌਰ ਤੇ, ਤਕਨੀਕੀ ਤੌਰ ਤੇ ਜੀ ਅਸੀਂ ਉਲਝ ਜਾਵਾਂਗੇ ਜੀ, ਪਾਰਟੀ ਮੁੱਕ ਜੂਗੀ, ਚੋਣ ਨਿਸ਼ਾਨ ਖੁੱਸ ਜੂਗਾ, ਇਹਨਾਂ ਮੁੱਦਿਆਂ ਨੂੰ ਵੱਡਾ ਕੀਤਾ ਜਾ ਰਿਹਾ। ਇਹਦਾ ਮਤਲਬ ਤੁਸੀਂ ਸਿਰਫ ਧਾਰਮਿਕ ਪ੍ਰਗਟਾਵੇ ਦੇ ਹੀ ਹਵਾਲੇ ਨਾਲ ਅੱਗੇ ਵੱਧ ਕੇ ਲੋਕਾਂ ਨੂੰ ਸਮਝਾਉਣਾ, ਲਓ ਜੀ ਅਸੀਂ ਕੰਮ ਪੂਰਾ ਕਰ ਲਿਆ, ਹੁਣ ਸਾਨੂੰ ਪਾਓ ਵੋਟਾਂ, ਅਸੀਂ ਉਹ ਲੀਡਰ ਹਾਂ, ਤੇ ਤੁਸੀਂ ਰਾਜਨੀਤਿਕ ਪੈਂਤੜੇ ਤੋਂ ਬਚਣਾ ਚਾਹੁੰਦੇ ਹੋ। ਇਹ ਸਵਾਲ ਵੱਡਾ ਹੁੰਦਾ ਜਾ ਰਿਹਾ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ ਆਪਾਂ ਖਨੌਰੀ ਬਾਰਡਰ ਦੀ, ਕਹਿੰਦੇ ਅੱਜ ਇੱਥੇ ਚੁੱਲ੍ਹਾ ਨਹੀਂ ਬਲਣਾ, ਸਾਰੇ ਜਿਹੜੇ ਨੇ ਉਹ ਭੁੱਖ ਹੜਤਾਲ ਕਰਨਗੇ। ਹਾਂ ਬਿਲਕੁਲ ਪ੍ਰਵੀਨ ਜੀ, ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਇੱਕ ਪਾਸੇ ਇੱਕ ਪਟੀਸ਼ਨਾਂ ਸੁਪਰੀਮ ਕੋਰਟ 'ਚ ਪੜਾਅ ਦਰ ਪਈ ਜਾ ਰਹੀਆਂ ਸੀ। ਕੱਲ ਇੱਕ ਪਟੀਸ਼ਨ ਹੋਰ ਦਾਖਲ ਹੋਈ ਕਿ ਜੀ ਸ਼ੰਭੂ ਬਾਰਡਰ ਖਿਲਾਇਆ ਜਾਵੇ ਜੀ, ਖਾਲੀ ਕਰਾਇਆ ਜਾਵੇ ਜੀ, ਕਿਸਾਨ 30 ਦਿਨ ਧਰਨਾ ਲਾ ਲੈਂਦੇ ਆ। ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰਤੀ, ਕਹਿੰਦੇ ਕਿ ਤੁਸੀਂ ਮਸ਼ਹੂਰ ਹੋਣ ਲਈ ਆ ਜਾਂਦੇ ਹੋ, ਕਿ ਜਦੋਂ ਆਲਰੇਡੀ ਮਾਮਲੇ ਹੈਗੇ ਨੇ ਅਦਾਲਤਾਂ ਦੇ ਵਿੱਚ, ਤੇ ਤੁਸੀਂ ਇਹ ਜਿਹੀਆਂ ਪਟੀਸ਼ਨਾਂ ਨਾਲ ਕੀ ਕਰਨਾ। ਉਹਨਾਂ ਨੇ ਉਹ ਬੰਦੇ ਦੀ ਪਟੀਸ਼ਨ ਖਾਰਜ ਕਰਕੇ ਭਰਾ ਮਾਰੀ। ਦੂਸਰੇ ਪਾਸੇ ਮਤਲਬ ਕਿ ਸ਼ੰਭੂ ਬਾਰਡਰ ਤੇ ਹੀ
ਇੱਕ ਦਿਨ ਸ਼ੁੱਕਰਵਾਰ ਨੂੰ ਜੱਥਾ ਗਿਆ ਸੀ, ਫਿਰ ਸ਼ਨੀਵਾਰ ਕਹਿੰਦੇ ਸਾਡੀ ਛੁੱਟੀ ਹੈ ਜੀ, ਫਿਰ ਐਤਵਾਰ ਨੂੰ ਜੱਥਾ ਗਿਆ, ਕਹਿੰਦੇ ਜੀ ਅਸੀਂ ਹੁਣ ਮਤਲਬ ਸੋਮਵਾਰ ਦੀ ਛੁੱਟੀ ਕਰਾਂਗੇ ਜੀ, ਕਿਉਂਕਿ ਜੀ ਮਤਲਬ ਕਿ ਉਧਰ ਨਰਿੰਦਰ ਮੋਦੀ ਆਏ ਹੋਏ ਨੇ ਜੀ, ਹੋ ਸਕਦਾ ਜੀ ਕਿ ਮੋਦੀ ਦੇ ਜਾਣ ਤੋਂ ਬਾਅਦ ਸਾਨੂੰ ਹਰਿਆਣਾ ਸਰਕਾਰ ਰਾਹ ਦੇ ਦੇਵੇ, ਅਸੀਂ ਇੰਤਜ਼ਾਰ ਕਰਾਂਗੇ ਜੀ। ਸੋ ਹੁਣ ਕੱਲ ਫੈਸਲਾ ਕਰ ਲਿਆ ਕਿ ਅੱਜ ਜਦੋਂ ਸਾਡੇ ਮੰਗਲਵਾਰ ਚੜ ਗਿਆ, ਫਿਰ ਅੱਜ ਵੀ ਜੱਥਾ ਨਹੀਂ ਜਾਊਗਾ ਜੀ, ਅਸੀਂ ਅਜੇ ਫੈਸਲੇ ਦਾ ਇੰਤਜ਼ਾਰ ਕਰਾਂਗੇ। ਸੋ ਆਪਣੀ ਰਣਨੀਤੀ ਤੇ ਮੁੜ ਕੇ ਮੰਥਨ ਕਿਉਂ ਨਹੀਂ ਕਰ ਰਹੀਆਂ ਜਥੇਬੰਦੀਆਂ, ਸਵਾਲ ਵੱਡਾ ਹੁੰਦਾ ਜਾ, ਤੁਸੀਂ ਕਿਸਾਨਾਂ ਦਾ ਨੁਕਸਾਨ ਵੀ ਕਰਾ ਰਹੇ ਹੋ ਤੇ ਪੰਜਾਬ ਦੀ ਹੇਠੀ ਵੀ ਕਰਾ ਰਹੇ ਹੋ। ਸਹੀ ਸੀ। ਸੋ ਇਸ ਪ੍ਰਕਿਰਿਆ ਤੇ ਇਹਨਾਂ ਨੂੰ ਮੁੜ ਕੇ ਇਕੱਠਿਆ ਹੋਣ ਦੀ ਔਰ ਇਸ ਮੁੱਦੇ ਨੂੰ ਦੇਸ਼ ਭਰ ਦੇ ਕਿਸਾਨਾਂ ਨਾਲ ਜੋੜ ਕੇ ਉਭਾਰਨ ਦੀ, MSP ਦਾ ਮੁੱਦਾ ਪੂਰੇ ਮੁਲਕ ਦਾ ਮੁੱਦਾ ਤੇ ਪੂਰੀਆਂ ਕਿਸਾਨ ਜਥੇਬੰਦੀਆਂ ਮੁਲਕ ਦੀਆਂ ਕਿੱਥੇ ਨੇ ਫਿਰ? ਸਹੀ ਸੀ। ਤੇ ਕੇਂਦਰ ਕਹਿੰਦਾ ਅਸੀਂ 2 ਜਥੇਬੰਦੀਆਂ ਨਾਲ ਪੂਰੇ ਮੁਲਕ ਦਾ ਥੋੜਾ ਫੈਸਲਾ ਕਰਾਂਗੇ, ਅਗਲਿਆਂ ਕੋਲ ਬਹਾਨਾ ਵੀ ਹੈਗਾ। ਤੇ ਪਰ ਵਧੀਕੀ ਜਿਹੜੀ ਆ ਹਰਿਆਣੇ ਵੱਲੋਂ ਉਹ ਸ਼ਰੇਆਮ ਜਾਰੀ ਆ। ਉਹ ਤਾਂ ਹੁਣ ਇਹ ਵੀ ਕਹਿਣ ਲੱਗ ਗਿਆ ਪੰਜਾਬ ਪੁਲਿਸ ਵਾਲਿਆਂ ਨਾਲ ਗੱਲ ਕਰਕੇ, ਹਰਿਆਣੇ ਦੇ ਅਧਿਕਾਰੀ, ਕਿ ਮੀਡੀਆ ਵਾਲਿਆਂ ਨੂੰ 1 ਕਿਲੋਮੀਟਰ ਪਿੱਛੇ ਕਰਾ ਦੋ, ਵੀ ਇਹ ਨਹੀਂ ਹੋਣੇ ਚਾਹੀਦੇ। ਮਤਲਬ ਮੀਡੀਆ ਨੂੰ ਪਿੱਛੇ ਕਰਕੇ ਤੁਸੀਂ ਕੁਝ ਹੋਰ ਧੱਕਾ ਕਰਨਾ ਚਾਹੁੰਦੇ ਹੋ। ਪਹਿਲਾਂ ਹੀ ਤੁਸੀਂ ਅਥਰੂ ਗੈਸ ਦੇ ਗੋਲੇ ਜਿਹੜੇ ਛੱਡੇ ਰੋਜ਼, ਪਤਾ ਨਹੀਂ ਮਿਰਚਾਂ ਦਾ ਪਾਊਡਰ ਹੈ, ਪਤਾ ਨਹੀਂ ਕਾਹਦਾ ਪਾਊਡਰ। ਸੋ ਇਸ ਤੇ ਸਾਡੀ ਪੰਜਾਬ ਸਰਕਾਰ, ਪੰਜਾਬ ਪੁਲਿਸ ਰਿਐਕਟ ਨਹੀਂ ਕਰ ਰਹੀ ਕੁਝ, ਕਿ ਤੁਹਾਡੇ ਘਰ ਚ ਆ ਕੇ ਅਗਲੇ ਕੀ ਕੁਝ ਕਰੀ ਜਾਂਦੇ ਨੇ। ਸਹੀ ਸੀ, ਬਿਲਕੁਲ। ਸੋ ਇੱਧਰ ਵੱਡਾ ਸਵਾਲ ਜਥੇਬੰਦੀਆਂ ਤੇ ਖੜਾ ਹੋਈ ਜਾਂਦਾ ਕਿ ਭਾਈ ਤੁਸੀਂ ਆਪਣੀ ਰਣਨੀਤੀ ਮੌਕੇ ਦੇ ਹਿਸਾਬ ਨਾਲ ਬਦਲਦੇ ਕਿਉਂ ਨਹੀਂ। ਇੱਧਰ ਖਨੌਰੀ ਬਾਰਡਰ ਤੇ 15ਵਾਂ ਦਿਨ ਅੱਜ ਸ਼ੁਰੂ ਹੋ ਗਿਆ ਡੱਲੇਵਾਲ ਹੋਰਾਂ ਦੀ ਮਰਨ ਵਰਤ ਦਾ, ਤੇ ਪਰਿਵਾਰਕ ਜੀ ਕੁਝ ਮੈਂਬਰ ਆ ਕੇ ਮਿਲੇ ਤਾਂ ਭਾਵੁਕ ਵੀ ਨਜ਼ਰ ਆਏ, ਹੈਨਾ। ਤੇ ਹੁਣ ਵਜਨ ਵੀ 10-11 ਕਿਲੋ ਕਹਿੰਦੇ ਘਟ ਗਿਆ, ਤੇ ਸ਼ੂਗਰ BP ਤੇ ਵੀ ਅਸਰ ਪੈ ਰਿਹਾ, ਤੇ ਕੁਝ ਕਹਿੰਦੇ ਕੁਝ ਨਹੀਂ ਹੁੰਦਾ, ਕਿ ਮੈਡੀਕਲ ਰਿਪੋਰਟ ਠੀਕ ਹੈ, ਸਵੇਰੇ ਦੇਖ ਖਾ ਲੈਂਦੇ ਨੇ ਤੇ ਦਿਨ ਚ ਕਹਿੰਦੇ ਜੀ ਗਲੂਕੋਸ ਵਾਲਾ ਪਾਣੀ ਪੀ ਲੈਂਦੇ ਨੇ, ਇਸ ਲਈ ਕਹਿੰਦੇ ਕੁਝ ਨਹੀਂਗਾ। ਇਹ ਵੀ ਚਰਚੇ ਨੇ। ਪਰ ਜਿਸ ਤਰ੍ਹਾਂ ਲਗਾਤਾਰ ਮਰਨ ਵਰਤ ਤੇ ਡੱਲੇਵਾਲ ਹੈਗੇ, ਤੇ ਉਹਨਾਂ ਦੀ ਜੋ ਮੈਡੀਕਲ ਜਿਹੜੀ ਰਿਪੋਰਟ ਦਿੱਤੀ ਜਾ ਰਹੀ ਹੈ, ਉਹਦੇ ਹਵਾਲੇ ਨਾਲ ਉਹਨਾਂ ਦੇ BP ਤੇ ਸ਼ੂਗਰ ਤੇ ਲੀਵਰ ਤੇ ਕਿਡਨੀ ਤੇ ਜਿਹੋ ਜਿਹੇ ਅਸਰ ਦੱਸੇ ਜਾ ਰਹੇ ਨੇ, ਉਹ ਫਿਕਰਮੰਦੀ ਵਾਲੇ ਨੇ। ਤੇ ਕੁਝ ਧਿਰਾਂ ਨੇ ਕੱਲ ਪਹੁੰਚ ਕੀਤੀ ਸੀ ਉਹਨਾਂ ਤੱਕ, ਪੰਜਾਬ ਦੇ ਕੁਝ ਨੁਮਾਇੰਦਿਆਂ ਨੇ, ਕਿ ਆਪਾਂ ਤੁਹਾਨੂੰ ਇਹ ਚੋਂ ਬਾਹਰ ਲੈ ਜਾਂਦੇ ਹਾਂ, ਤੁਸੀਂ ਮੁੜ ਕੇ ਨਵੇਂ ਸਿਰਿਓਂ ਤਿਆਰੀ ਕਰਕੇ ਦੁਬਾਰਾ ਆਇਓ। ਸੋ ਆਪਾਂ ਇਸ ਨੂੰ ਵਾਪਸ ਲਈਏ, ਤੁਹਾਡੀ ਲੋੜ ਹੈ ਜਥੇਬੰਦੀਆਂ ਨੂੰ, ਕਿਸਾਨਾਂ ਨੂੰ, ਇਸ ਲਈ ਤੁਸੀਂ ਏਦਾਂ ਨਾ ਕਰੋ। ਤੇ ਇਹ ਵੀ ਅਪੀਲ ਦਲੀਲ ਉਹ ਮੰਨਦੇ ਨੇ, ਨਹੀਂ ਮੰਨਦੇ, ਅੱਜ ਕਾਫੀ ਕੁਝ ਪਤਾ ਲੱਗ ਸਕਦਾ। ਪਰ ਅੱਜ ਇਹ ਤੈਅ ਹੋਇਆ ਕਿ ਡੱਲੇਵਾਲ ਹੋਰਾਂ ਦਾ ਜਦੋਂ ਅੱਜ 15ਵਾਂ ਦਿਨ ਹੈ ਮਰਨ ਵਰਤ ਦਾ, ਤਾਂ ਖਨੌਰੀ ਬਾਰਡਰ ਤੇ ਅੱਜ ਚੁੱਲ੍ਹਾ ਨਹੀਂ ਬਲੇਗਾ। ਅੱਜ ਕੋਈ ਦਾਲ ਸਬਜ਼ੀ ਭਾਜੀ ਨਹੀਂ ਬਣੇਗੀ। ਜਿਹੜੇ ਪਿੰਡਾਂ ਤੋਂ ਵੀ ਲੰਗਰ ਰਸਦ ਆਉਂਦੀ ਸੀ, ਉਹਨਾਂ ਨੂੰ ਵੀ ਅੱਜ ਸੂਚਨਾ ਦਿੱਤੀ ਗਿਆ। ਅੱਜ ਪੂਰਾ ਖਨੌਰੀ ਬਾਰਡਰ ਤੇ ਅੰਦੋਲਨਕਾਰੀ, ਚਾਹੇ ਜਥੇਬੰਦੀਆਂ ਦੇ ਨੁਮਾਇੰਦੇ ਨੇ, ਚਾਹੇ ਕਿਸਾਨ ਨੇ, ਚਾਹੇ ਸਮਰਥਕ ਨੇ, ਚਾਹੇ ਹੋਰ ਆਮ ਜਿਹੜੇ ਲੋਕ ਉੱਥੇ ਸਮਰਥਨ ਕਰਨ ਲਈ ਪਹੁੰਚਦੇ ਨੇ, ਉਹ ਸਾਰੇ ਅੱਜ ਇੱਕ ਦਿਨ ਦੀ ਭੁੱਖ ਹੜਤਾਲ ਤੇ ਹੋਣਗੇ। ਸੋ ਅੱਜ ਖਨੌਰੀ ਬਾਰਡਰ ਤੇ ਚੁੱਲ੍ਹੇ 'ਚ ਅੱਗ ਨਹੀਂ ਮਚੇਗੀ। ਜੀ। ਅੱਜ ਜਦੋਂ ਕਿਸਾਨ ਦਾ ਚੁੱਲ੍ਹਾ ਨਹੀਂ ਨਾ ਬਲਦਾ ਜੀ, ਉਦੋਂ ਉਸ ਦੇਸ਼ ਦਾ ਚੁੱਲ੍ਹਾ ਵੀ ਜਿਹੜਾ ਉਹ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਭਵਿੱਖ ਉਹਦਾ ਚੰਗਾ ਨਹੀਂ ਹੁੰਦਾ। ਜਦੋਂ ਜਿਹੜਾ ਅੰਨ ਪੈਦਾ ਕਰ ਰਿਹਾ, ਜਦੋਂ ਉਹਨੂੰ ਆਪਣਾ ਚੁੱਲ੍ਹਾ ਬੰਦ ਰੱਖਣਾ ਪੈ ਰਿਹਾ, ਤੇ ਕੋਈ ਸ਼ੁਭ ਸੰਕੇਤ ਨਹੀਂ ਗਾ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।